ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਪ੍ਰੋਗਰਾਮ ਸੱਚੋ ਸੱਚ ਦੀ ਰੂਹਾਂ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਹੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਉਣਾ ਮਿਲ ਕੇ ਅੱਜ ਦੀਆਂ ਅਹਿਮ ਵਿਚਾਰ ਚਰਚਾਵਾਂ ਕਰਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਅੱਜ 14 ਅਗਸਤ 2018 30 ਸਾਵਨ ਨਾਨਕਸ਼ਾਹੀ ਸੰਮਤ 550 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀਏ ਵੀਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, Facebook TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵੀਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ Facebook ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਥੈਂਕ ਯੂ ਸੋ ਮਚ। ਸੋ ਕੀਪ ਵਾਚਿੰਗ TV84। ਜੀ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਜਿਸ ਤਰ੍ਹਾਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਅੱਜ ਪਾਕਿਸਤਾਨ ਅੱਜ ਦੇ ਦਿਨ ਆਜ਼ਾਦ ਹੋਇਆ। 14 ਅਗਸਤ 1947 ਨੂੰ ਪਾਕਿਸਤਾਨ ਨੂੰ ਆਜ਼ਾਦੀ ਮਿਲੀ। ਇਸ ਨੂੰ ਆਜ਼ਾਦ ਕਰਾਉਣ ਵਿੱਚ ਕਾਇਦੇ ਆਜ਼ਮ ਮੁਹੰਮਦ ਅਲੀ, ਜਿਨ੍ਹਾਂ ਦੀ ਇੱਕ ਚੰਗੀ ਸੋਚ ਸੀ ਤੇ ਇਸ ਦਿਨ ਪਾਕਿਸਤਾਨ ਨੂੰ ਆਜ਼ਾਦੀ ਮਿਲੀ। ਸੋ ਅਸੀਂ ਸਾਰੀ ਪਾਕਿਸਤਾਨ ਦੀ ਆਵਾਮ ਨੂੰ ਆਜ਼ਾਦੀ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਦਿੰਦੇ ਹਾਂ। ਸੋ ਇਸ ਵਿਸ਼ੇ ਤੇ ਆਪਾਂ ਜੀ ਡਾਕਟਰ ਸਾਹਿਬ ਗੱਲਬਾਤ ਕਰਾਂਗੇ, ਤੁਹਾਡੇ ਵਿਚਾਰ ਜਾਣਨੇ ਚਾਹਾਂਗੇ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇਸ 'ਚ ਕੋਈ ਸ਼ੱਕ ਨਹੀਂ ਕਿ ਅੱਜ ਪਾਕਿਸਤਾਨ ਦਾ ਆਜ਼ਾਦੀ ਦਿਨ, ਜਿਹਨੂੰ ਉਹ ਯੋਮ ਆਜ਼ਾਦੀ ਕਹਿੰਦੇ ਨੇ ਜੀ, ਉਹ ਹੈ। ਦੁਨੀਆ ਭਰ ਦੇ ਵਿੱਚ ਜਿੱਥੇ ਜਿੱਥੇ ਵੀ ਪਾਕਿਸਤਾਨੀ ਵਸਦੇ ਨੇ ਉਹਨਾਂ ਦੇ ਵਿੱਚ ਇੱਕ ਚਾਅ ਹੈ, ਇੱਕ ਐਂਥੂਜ਼ੀਆਜ਼ਮ ਹੈ। ਔਰ ਇਸ ਗੱਲ ਦੇ ਉੱਤੇ ਬੇਸ਼ੱਕ ਚੈਲੰਜਸ ਨੇ, ਚੈਲੰਜਸ ਹੋਣਗੇ ਜੀ, ਪਰ ਇੰਨੇ ਜ਼ਿਆਦਾ ਚੈਲੰਜਸ ਦੇ ਬਾਵਜੂਦ 72 ਸਾਲ ਇਹ ਮੁਲਕ ਜਿਸ ਦੀ ਸ਼ੁਰੂਆਤ ਹੋਈ ਕਿ ਉਹਨਾਂ ਕੋਲ ਦਫ਼ਤਰਾਂ ਚਲਾਉਣ ਲਈ ਪਿੰਨਾਂ ਨਹੀਂ ਸਨ ਔਰ ਕੰਡੇ ਇਕੱਠੇ ਕਰਕੇ ਜਿਹੜੇ ਨੇ ਉਹਦੇ ਨਾਲ ਫਾਈਲਸ ਜਿਹੜੀਆਂ ਨੇ ਉਹ ਸਟਿਚ ਕਰਦੇ ਸੀ ਜੀ, ਜਿਨ੍ਹਾਂ ਦਾ ਪਾਣੀ ਜਿਹੜਾ ਉਹਨਾਂ ਨੇ ਫਿਰੋਜ਼ਪੁਰ ਔਰ ਮਾਧੋਪੁਰ ਹੈੱਡ ਵਰਕਸ ਤੋਂ ਰੋਕ ਲਿਆ ਸੀ। ਜਿਹੜੇ ਪੈਸੇ ਪ੍ਰੋਮਿਸ ਕੀਤੇ ਸੀ ਇੰਡੀਆ ਨੇ, ਜੋ ਉਹਨਾਂ ਦਾ ਹਿੱਸਾ ਬਣਦਾ ਸੀ, ਉਹ ਦੇਣ ਤੋਂ ਨਾ ਕਰ ਦਿੱਤੀ ਸੀ। ਔਰ ਕਿਵੇਂ ਉਹਨਾਂ ਨੇ ਉਸ ਵੇਲੇ ਕੁਝ ਜਿਹੜੇ ਪਾਰਸੀ ਅਮੀਰ ਸਨ ਪਾਕਿਸਤਾਨ ਦੇ, ਜਿਨ੍ਹਾਂ ਨੇ ਲੋਨ ਦਿੱਤਾ ਇਨੀਸ਼ੀਅਲੀ, ਜਿਸ ਦੇ ਨਾਲ ਮੁਲਕ ਦੀ ਸ਼ੁਰੂਆਤ ਹੋਈ। ਪਰ ਅੱਜ ਪਾਕਿਸਤਾਨ ਦੁਨੀਆ ਦੀ 7ਵੀਂ 8ਵੀਂ ਵੱਡੀ ਫੌਜੀ ਤਾਕਤ ਵੀ ਹੈ, ਇੱਕ ਇਕੋਨਮੀ ਵੀ ਹੈ, ਇੱਕ ਨਿਊਕਲੀਅਰ ਪਾਵਰ ਵੀ ਹੈ। ਔਰ ਇਸ ਦੇ ਬਾਵਜੂਦ ਕਿ ਚੈਲੰਜਸ ਉਹ 1971 'ਚ ਮਸ਼ਰਕੀ ਪਾਕਿਸਤਾਨ ਨੂੰ ਜਿਹੜਾ ਹੈ ਉਹ ਭਾਰਤੀ ਫੌਜ ਨੇ ਅੱਡ ਕਰਕੇ ਬੰਗਲਾਦੇਸ਼ ਬਣਾ ਦਿੱਤਾ ਹੈ, ਜਾਂ ਅੱਡ ਲੜਾਈਆਂ ਜਿਨ੍ਹਾਂ ਦੇ ਥੱਲੇ ਪਾਕਿਸਤਾਨ ਨੂੰ ਡਰੇਨ ਆਊਟ ਕੀਤਾ ਗਿਆ ਹੈ, ਜਿਸ ਨੂੰ ਮਿਲੀਅਨ ਕੱਟਸ ਜੇ ਕਿਹਾ ਜਾਏ। ਔਰ ਅੱਜ ਵੀ ਕਦੇ ਬਲੋਚਿਸਤਾਨ ਦੇ ਵਿੱਚ ਹੈ, ਕਦੇ ਗਿਲਗਿਤ ਦੇ ਵਿੱਚ ਹੈ। ਔਰ ਦੋ ਜਿਹੜੀਆਂ ਨੇ ਵੱਡੀਆਂ 10-10 ਸਾਲ ਦੀਆਂ ਜੰਗਾਂ ਜਿਹੜੀਆਂ ਕਿ ਸੋਵੀਅਤ ਯੂਨੀਅਨ ਨੇ ਅਫਗਾਨਿਸਤਾਨ ਤੇ ਹਮਲਾ ਕੀਤਾ 1979 'ਚ, ਔਰ ਲਗਭਗ 10 ਸਾਲ ਉਸ ਦਾ ਸਭ ਤੋਂ ਜ਼ਿਆਦਾ ਬਰੰਟ ਪਾਕਿਸਤਾਨ ਨੇ ਝੱਲਿਆ। ਔਰ ਫਿਰ ਅਸੀਂ ਦੇਖਦੇ ਹਾਂ 9/11 ਤੋਂ ਬਾਅਦ ਲਗਭਗ 10 ਸਾਲ ਤੋਂ ਵੀ ਜ਼ਿਆਦਾ ਸਮਾਂ ਹੁਣ ਤਾਂ ਹੋ ਗਿਆ, ਉੱਥੇ ਜਿਹੜਾ ਉਹ ਕ੍ਰਾਈਸਿਸ ਰਿਹਾ। ਪਾਕਿਸਤਾਨ ਫੋਰਫਰੰਟ ਤੇ ਸੀ ਉਸ ਦਹਿਸ਼ਤਗਰਦੀ ਦੀ ਲੜਾਈ ਦੇ ਖਿਲਾਫ, ਜਿਸ ਦਾ ਪਾਕਿਸਤਾਨ ਵੀ ਵਿਕਟਮ ਬਣਿਆ। ਔਰ ਇੱਕ ਅੰਦਾਜ਼ੇ ਮੁਤਾਬਕ 70,000 ਤੋਂ ਜ਼ਿਆਦਾ ਪਾਕਿਸਤਾਨੀ, ਜਿਨ੍ਹਾਂ 'ਚ ਫੌਜੀ ਔਰ ਸਿਵਿਲੀਅਨ ਸ਼ਾਮਲ ਨੇ, ਇਸ 9/11 ਤੋਂ ਬਾਅਦ ਦੀ ਇਸ ਜੰਗ 'ਚ ਜਿਹੜੇ ਨੇ, ਔਰ ਜਿਹਦੇ 'ਚ ਦਹਿਸ਼ਤਗਰਦੀ ਦਾ ਇੱਕ ਵੱਡਾ ਰੋਲ ਹੈ, ਉਸ ਦੇ ਵਿੱਚ ਮਾਰੇ ਗਏ। ਲੇਕਿਨ ਮੈਂ ਸਮਝਦਾ ਹਾਂ ਕਿ ਵੀ ਜਿਵੇਂ ਹਰ ਚੀਜ਼ 'ਚੋਂ ਇੱਕ ਹੋਪ ਨਿਕਲਦੀ ਹੈ, ਔਰ ਜਿਵੇਂ ਪਾਕਿਸਤਾਨ ਦੇ ਵਿੱਚ ਸਿਆਸੀ ਤਬਦੀਲੀ ਹੋਈ ਹੈ, ਇਮਰਾਨ ਖਾਨ ਜਿਹੜੇ ਨੇ ਉਹ ਪ੍ਰਧਾਨ ਮੰਤਰੀ ਬਣਨ ਵਾਲੇ ਵਧੇ ਨੇ, ਸ਼ਾਇਦ ਉਹਨਾਂ ਨੇ 18 ਅਗਸਤ ਨੂੰ ਸਹੁੰ ਚੁੱਕਣੀ। ਸੋ ਅਸੀਂ ਜਿੱਥੇ ਇਸ ਗੱਲ ਨੂੰ, ਜਦੋਂ ਅੱਜ ਅਸੀਂ ਇਹ ਗੱਲਬਾਤ ਕਰ ਰਹੇ ਹਾਂ ਔਰ ਇਹਨੂੰ ਅਸੀਂ ਕੱਲ੍ਹ ਵੀ ਜਾਰੀ ਰੱਖਾਂਗੇ, ਜਿੱਥੇ ਅਸੀਂ ਆਪਣੀ ਹੋਣੀ ਦੀ ਗੱਲ, ਆਪਣੀ ਗਵਾਚੀ ਓਪਰਚੁਨਿਟੀ ਦੀ ਗੱਲ, ਗਵਾਚੇ ਮੌਕੇ ਦੀ ਗੱਲ, ਬੇਘਰੀ ਕੌਮ ਦੀ ਦਾਸਤਾਨ ਕੀ ਹੋਏਗੀ, ਗੁਲਾਮਾਂ ਦੀ ਕੀ ਕਹਾਣੀ ਹੁੰਦੀ ਹੈ, ਉਸ ਦਾ ਜ਼ਿਕਰ ਕਰਾਂਗੇ। ਪਰ ਉੱਥੇ ਫਿਰ ਵੀ ਅਸੀਂ, ਜਿਵੇਂ ਤੁਸੀਂ ਸ਼ੁਰੂ 'ਚ ਹੀ ਕਿਹਾ ਕਿ ਜਦੋਂ ਕੋਈ ਸਿਆਣਾ, ਫੋਰਸਾਈਟਡ, ਦੂਰ ਤੱਕ ਦੇਖਣ ਵਾਲਾ, ਇਮਾਨਦਾਰ ਔਰ ਮੈਨ ਆਫ ਇੰਟੈਗਰਿਟੀ
ਜਿਹੜਾ ਕੋਈ ਮਿਲ ਜਾਏ ਕਿਸੇ ਕੌਮ ਨੂੰ ਤੇ ਉਸ ਦਾ ਬੇੜਾ ਪਾਰ ਹੋ ਜਾਂਦਾ ਹੈ। ਔਰ ਇਸ ਪੱਖੋਂ ਸਾਡੇ ਮੁਸਲਮਾਨ ਭੈਣ ਭਰਾ ਉਸ ਸਬ ਕੰਟੀਨੈਂਟ ਦੇ ਉਹ ਖੁਸ਼ਕਿਸਮਤ ਸਨ ਕਿ ਉਹਨਾਂ ਨੂੰ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਦੇ ਰੂਪ 'ਚ ਉਹ ਇਨਸਾਨ, ਉਹ ਕਾਇਦ, ਉਹ ਲੀਡਰ ਮਿਲਿਆ ਜਿਸ ਦੇ ਕੋਲ ਇਮਾਨਦਾਰੀ ਵੀ ਸੀ, ਇੰਟੈਗਰਿਟੀ ਸੀ, ਫਾਰਸਾਈਟਡਨੈਸ ਸੀ, ਔਰ ਜਿਹਨੇ ਇੱਕੋ ਵੇੜੇ ਇੱਕ ਪਾਸੇ ਕਾਂਗਰਸ ਦੇ ਘਾਗ, ਇਹ ਗਾਂਧੀ, ਨਹਿਰੂ, ਪਟੇਲ, ਇਹਨਾਂ ਨੂੰ ਵੀ ਚੰਗੀ ਤਰ੍ਹਾਂ ਸਮਝਿਆ, ਦੂਸਰੇ ਪਾਸੇ ਅੰਗਰੇਜ਼ ਜਿਹੜੇ ਕਿ ਕਿਸੇ ਹਾਲਤ ਵਿੱਚ ਵੀ ਦੇਸ਼ ਨੂੰ, ਮੁਲਕ ਨੂੰ ਵੰਡਣ ਲਈ ਤਿਆਰ ਨਹੀਂ ਸਨ, ਔਰ ਉਹ ਕਾਂਗਰਸ ਦੇ ਸਾਹਮਣੇ ਹੀ ਜਿਹੜਾ ਆਪਣਾ ਉਹਨਾਂ ਦੇ ਹਵਾਲੇ ਕਰਨਾ ਚਾਹੁੰਦੇ ਸੀ ਕਿਉਂਕਿ ਬਾਣੀਆਂ ਦਾ ਬਾਣੀਆਂ ਦੋਸਤ ਵਾਂਗੂ ਉਹਨਾਂ ਨੂੰ ਸੂਟ ਕਰਦਾ ਸੀ ਕੰਟਰੀ ਆਫ ਸ਼ਾਪਕੀਪਰਸ ਨੂੰ। ਲੇਕਿਨ ਜਿਵੇਂ ਮੈਂ ਇਹ ਫਰੇਜ਼ ਅਕਸਰ ਇਸਤੇਮਾਲ ਕਰਦਾ ਕਿ ਕਾਇਦੇ ਆਜ਼ਮ ਡਰਿਊ ਵਿਕਟਰੀ ਆਊਟ ਆਫ ਦਾ ਜਾਜ਼ ਆਫ ਡਿਫੀਟ, ਕਿ ਉਸ ਜਿਹੜਾ ਉਹ ਜਬਾੜਿਆਂ ਚੋਂ, ਹਾਰ ਦੇ ਜਬਾੜਿਆਂ ਚੋਂ ਉਹਨਾਂ ਨੇ ਜਿੱਤ ਖਿੱਚੀ ਇਹ ਆਪਣੇ ਆਪ ਦੇ ਵਿੱਚ। ਔਰ ਇਹ ਜਦੋਂ ਅਸੀਂ ਸਾਰੀ ਗਾਥਾ ਨੂੰ ਬਿਆਨਦੇ ਹਾਂ ਬਾਰ-ਬਾਰ, ਤੇ ਮੈਂ ਹਮੇਸ਼ਾ ਹੀ ਇਹ ਮਹਿਸੂਸ ਕਰਦਾ ਕਿ ਜੇ ਅਸੀਂ ਸਿੱਖ ਕੌਮ ਦੇ ਹਵਾਲੇ ਨਾਲ ਗੱਲ ਕਰੀਏ, 98 ਸਾਲ ਅੰਗਰੇਜ਼ੀ ਰਾਜ ਜਿਹੜਾ 1849 ਤੋਂ 1947 ਤੱਕ 2% ਤੋਂ ਵੀ ਘੱਟ ਆਬਾਦੀ ਵਾਲੀ ਕੌਮ ਨੇ 80% ਤੋਂ ਜ਼ਿਆਦਾ ਕੁਰਬਾਨੀਆਂ ਕੀਤੀਆਂ, ਔਰ ਇਸ 'ਚ ਕੋਈ ਸ਼ੱਕ ਨਹੀਂ ਹੈ, ਇਹਨੂੰ ਕੋਈ ਡਿਨਾਈ ਨਹੀਂ ਕਰ ਸਕਦਾ ਕਿ ਕੋਈ ਬਹਾਦਰੀ ਦੀ ਕਮੀ ਨਹੀਂ ਸੀ, ਕੋਈ ਜਿਹੜਾ ਉਸ ਪੱਖੋਂ ਜਿਹੜਾ ਕੋਈ ਵੀ, ਜੇ ਅਸੀਂ ਸਾਰੇ ਹੀ ਗੁਣ ਦੇਖੀਏ ਉਹ ਕੌਮ ਦੇ ਵਿੱਚ ਸਨ, ਪਰ ਸਾਡੇ ਕੋਲ ਕੋਈ ਕਾਇਦ ਨਾ ਹੋਣਾ, ਕੋਈ ਸੁਚਾਰਾ ਸੁਚੱਜਾ ਦੂਰਦਰਸ਼ੀ ਲੀਡਰ ਨਾ ਹੋਣਾ, ਉਸ ਦਾ ਨਤੀਜਾ ਸੀ। ਔਰ ਇਹ ਸ਼ੇਅਰ ਹੀ ਸਾਡੀ ਸਾਰੀ ਦਾਸਤਾਨ ਨੂੰ ਕਹਿ ਦਿੰਦਾ, ਔਰ ਇਹਨੂੰ ਮੈਂ ਬਾਰ-ਬਾਰ ਦੁਹਰਾਉਂਦਾ, ਆਪਣੇ ਆਪ ਨੂੰ ਵੀ ਰਿਮਾइंडर ਹੁੰਦਾ है कि वो वक्त भी देखा तारीख की घड़ियों ने, जब लम्हों ने खता की सदियों ने सजा पाई। ਅੱਜ 72 ਸਾਲ ਜਿਹੜੇ ਨੇ ਇਸ ਸਾਰੇ ਚੋਂ, ਜਿੱਥੇ ਇੱਕ ਪਾਸੇ ਹਿੰਦੂਆਂ ਨੂੰ ਲਗਭਗ 1000 ਸਾਲ ਦੀ ਗੁਲਾਮੀ ਤੋਂ ਬਾਅਦ ਜਿਹੜਾ ਉਹ ਪੋਲੀਟੀਕਲ ਪਾਵਰ ਮਿਲੀ, ਜਿਹੜਾ ਕਿ ਉਹਨਾਂ ਨੇ ਪਹਿਲਾਂ ਕਪਟੀ ਢੰਗ ਨਾਲ ਉਹਨੂੰ ਰਾਮ ਰਾਜ ਕਹਿ ਕੇ ਸੈਕੂਲਰ ਸਟੇਟ ਦੇ ਬਹਾਨੇ ਨਾਲ ਸਿੱਖਾਂ ਨੂੰ, ਔਰ 200 ਮਿਲੀਅਨ ਮੁਸਲਮਾਨ ਵੀ ਜਿਹੜੇ ਅੱਜ ਭਾਰਤ ਦੇ ਨਕਸ਼ੇ 'ਚ ਨੇ, ਉਹਨਾਂ ਦੇ ਇਸ, ਜਿਵੇਂ ਅੱਜ ਸਿੱਖਾਂ ਦੇ ਵਿੱਚ ਇੱਕ ਤਬਕਾ ਉਹ ਪੰਜਾਬ 'ਚ, ਜੇ ਅੱਜ ਤੁਸੀਂ ਦੇਖੋ ਕਿ ਈਵਨ ਰੈਫਰੈਂਡਮ 2020 ਦੀ ਲੰਡਨ ਰੈਲੀ ਨੂੰ ਲੈ ਕੇ ਕਿਵੇਂ ਗੁਲਾਮਾਂ ਵਾਂਗ ਜਿਹੜੇ ਨੇ ਉਹ ਸਿੱਖ ਲੀਡਰ ਇੱਕ ਤੋਂ ਬਾਅਦ ਇੱਕ ਕਿਸੇ ਤੋਂ ਪਿੱਛੇ ਨਹੀਂ ਰਹਿਣਾ ਚਾਹੁੰਦਾ, ਨਾ ਪੱਖੀ ਬਿਆਨ ਦੇਣ ਦੇ ਲਈ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਤਾਂ ਇੱਕ ਕਲਾਸ ਤਾਂ ਵਿਕੇ ਹੋਏ ਲੋਕਾਂ ਦੀ ਹੈ, ਇੱਕ ਕਲਾਸ ਉਹ ਹੈ ਜਿਹੜੀ ਜੈਨੂਇਨਲੀ ਮਹਿਸੂਸ ਕਰਦੀ ਹੈ ਕਿ ਅਸੀਂ ਜਿਹੜਾ ਉਹ ਸੈਕੂਲਰ ਇੰਡੀਆ ਦੇ ਨਾਲ ਅਜੇ ਵੀ ਅਸੀਂ ਰਹਿ ਸਕਦੇ ਹਾਂ। ਸੋ ਇਸ ਕਿਸਮ ਦੀ ਇੱਕ ਵੱਡੀ ਕਲਾਸ, ਜੇ 200 ਮਿਲੀਅਨ ਅੱਜ ਵੀ ਇੰਡੀਆ 'ਚ ਨੇ ਮੁਸਲਮਾਨ, ਤੇ ਉਸ ਕਿਸਮ ਦੇ ਲੋਕ ਵੀ ਸਨ ਜਿਨ੍ਹਾਂ ਦੇ ਵਿੱਚ ਉਸ ਵੇਲੇ ਜਿਹੜੇ ਬਾਅਦ ਚ ਜਮਾਇਤੇ ਇਸਲਾਮੀ ਦੇ ਫਾਊਂਡਰ ਬਣੇ, ਬੜੇ ਸਕਾਲਰਲੀ ਪਰਸਨ ਸੀ, ਉਹ ਵੀ ਕਾਇਦੇ ਆਜ਼ਮ ਨੂੰ ਕਾਫਰੇ ਆਜ਼ਮ ਕਹਿਣ ਵਾਲੇ ਲੋਕ ਸਨ। ਔਰ ਉਹਨਾਂ ਦੇ ਇੰਟੈਲੈਕਚੁਅਲ ਜਿਸ ਲੈਵਲ ਦੇ ਉੱਤੇ, ਭਾਵੇਂ ਉਹ ਮੌਲਾਨਾ ਅਬੁਲ ਕਲਾਮ ਆਜ਼ਾਦ ਵਰਗੇ ਔਰ ਮਿਸਟਰ ਕਿਦਵਾਈ यूपी ਦੇ ਵਿੱਚ, ਔਰ ਸ਼ਾਇਦ ਅਲੀ ਬ੍ਰਦਰਸ, ਔਰ ਇਹ ਸਾਰੇ ਇਸ ਕਿਸਮ ਦੀ ਇੱਕ ਪੂਰੀ ਕ੍ਰੌਪ ਸੀ, ਖਾਨ ਅਬਦੁਲ ਗਫਾਰ ਖਾਨ ਪਖਤੂਨਾਂ ਦਾ ਲੀਡਰ, ਇਹ ਸਾਰੇ ਉਹ ਸੀ ਜਿਹੜੇ ਕਿ ਕਾਇਦੇ ਆਜ਼ਮ ਦੇ ਨਾਲ ਨਹੀਂ ਗਏ। ਉਹ ਸਮਝਦੇ ਸੀ ਕਿ ਵੀ ਸਾਡੀ ਡੈਸਟਨੀ, ਦੇਖੋ ਗਾਂਧੀ ਜੀ ਸੈਕੂਲਰ ਇੰਡੀਆ ਦੀ ਗੱਲ ਕਰ ਰਹੇ ਨੇ, ਅਸੀਂ ਤਾਂ ਸੈਕੂਲਰਿਜ਼ਮ, ਅਸੀਂ ਤਾਂ ਭਾਈ ਭਾਈ ਹਾਂ, ਅਸੀਂ ਹਿੰਦੂਆਂ ਦੇ ਨਾਲ ਭਰਾਵਾਂ ਦੀ ਤਰ੍ਹਾਂ ਰਵਾਂਗੇ। ਔਰ ਉਹ ਜੈਨੂਇਨ ਲੋਕ ਸਨ, ਇਹ ਨਹੀਂ ਹੈ ਕਿ ਵੀ ਉਹ ਟ੍ਰੇਟਰਸ ਵਿਕੇ ਹੋਏ ਸੀ, ਵਿਕੇ ਹੋਏ ਤਾਂ ਉਹਨਾਂ ਨੇ ਰੱਖੇ ਹੋਏ ਸੀ। ਔਰ ਅੱਜ ਵੀ ਕੁਛ ਇਸ ਕਿਸਮ ਦੇ ਨੇ ਜਿਹੜੇ ਸਮਝਦੇ ਨੇ ਕਿ ਜੀ ਸਾਨੂੰ ਜਿਹੜਾ ਉਹ ਸੈਕੂਲਰ ਕੰਟਰੀ ਦੇ ਵਿੱਚ ਜੇ ਹੋਏ, ਜੇ ਬਣ ਜਾਏ, ਪਰ ਉਹਨਾਂ ਨੂੰ ਜਦੋਂ ਕੋਈ ਪੁੱਛਿਆ ਜਾਂਦਾ ਹੈ ਕਿ ਜੀ 72 ਸਾਲ 'ਚ ਇੰਡੀਆ ਦਾ ਸਫ਼ਰ ਦੱਸੋ, ਕਿ ਹੁਣ ਤਾਂ ਉਹਨਾਂ ਨੇ ਸੈਕੂਲਰਿਜ਼ਮ ਦਾ ਜਿਹੜਾ ਮੁਖੌਟਾ ਪਾਇਆ ਹੋਇਆ ਸੀ ਜਾਂ ਜਿਹੜਾ ਲਬਾਦਾ ਸੀ ਉਹ ਵੀ ਲਾ ਦਿੱਤਾ ਹੈ। ਹੁਣ ਤਾਂ ਸਿੱਧਾ ਹੁਣ ਤਾਂ ਉਹ ਵੇਟ ਕਰ ਰਹੇ ਨੇ 2019 ਦੀਆਂ ਚੋਣਾਂ ਦੀ, ਕਿ ਜੇ ਉਹਦੇ 'ਚ ਉਹਨਾਂ ਨੂੰ ਪਾਰਲੀਮੈਂਟ ਦੇ ਵਿੱਚ ਵੀ, ਔਰ ਰਾਜ ਸਭਾ 'ਚ, ਅਪਰ ਹਾਊਸ 'ਚ ਹੁਣ ਡਿਪਟੀ ਸਪੀਕਰ ਦੀ ਚੋਣ ਸੀ, ਜਿਹੜਾ ਅੱਗੇ ਕਾਂਗਰਸ ਦਾ ਸੀ, ਇਸ ਵਾਰ ਬੀਜੇਪੀ ਦਾ ਬਣ ਗਿਆ, ਸਪੀਕਰ ਪਹਿਲਾਂ ਹੀ ਉਹਨਾਂ ਦੀ ਸੀ। ਸੋ ਜ਼ਾਹਰ ਹੈ ਵੀ ਹੁਣ ਉਹ ਵੇਟ ਕਰ ਰਹੇ ਨੇ ਕਿ ਵੀ ਅਗਲੀਆਂ ਚੋਣਾਂ 'ਚ ਉਹਨਾਂ ਦੀ ਫੇਰ ਮੈਜੋਰਟੀ ਲੋਕ ਸਭਾ 'ਚ ਆਏ, ਪਾਰਲੀਮੈਂਟ 'ਚ, ਲੋਅਰ ਹਾਊਸ, ਔਰ ਰਾਜ ਸਭਾ ਦੇ ਵਿੱਚ ਵੀ ਉਦੋਂ ਤੱਕ ਜਿਹੜੀਆਂ ਨੇ, ਕਿਉਂਕਿ ਆਲਮੋਸਟ 21-22 ਸਟੇਟਾਂ ਦੇ ਵਿੱਚ ਇਹਨਾਂ ਦੀ ਹਕੂਮਤ ਹੈ, ਔਰ ਇਸ ਗੱਲ ਦੇ ਉੱਤੇ ਉਹ ਹੁਣ ਫੋਰਸ ਕਰ ਰਹੇ ਨੇ, ਉਹ ਅਮਿਤ ਸ਼ਾਹ ਵੀ, ਦੂਜੇ ਵੀ,
ਕਿ ਇਸ ਕਿਸਮ ਦਾ ਸਿਸਟਮ ਬਣਾਓ ਭਾਰਤ 'ਚ ਕਿ ਇੱਕੋ ਵੇਲੇ ਪਾਰਲੀਮੈਂਟ ਦੀਆਂ ਔਰ ਅਸੈਂਬਲੀ ਦੀਆਂ ਸਾਰੀਆਂ ਅਸੈਂਬਲੀਆਂ ਦੀਆਂ ਚੋਣਾਂ ਇੱਕੋ ਵੇਲੇ ਹੋਣ। ਸੋ ਜ਼ਾਹਰ ਹੈ ਕਿ ਉਹ ਬਿਲਕੁਲ ਹੀ ਡਿਕਟੇਟਰਸ਼ਿਪ ਦੇ ਥੱਲੇ ਹਿੰਦੂਤਵਾਦੀ ਜਿਹੜੀ ਹੈ ਉਹ ਹਜ਼ਾਰੇਦਾਰੀ ਕਾਇਮ ਕਰਨਾ ਚਾਹੁੰਦੇ ਨੇ। ਔਰ ਇਸ ਸਾਰੇ ਮਾਹੌਲ ਦੇ ਵਿੱਚ ਜੋ ਵੀ ਉਹ ਕਰ ਰਹੇ ਨੇ ਡੈਮੋਕ੍ਰੈਟਿਕਲੀ ਕਰ ਰਹੇ ਨੇ, ਲੋਕਤੰਤਰ ਹੈ ਜੀ, ਵੋਟਾਂ ਦੇ ਨਾਲ ਹੈ। ਔਰ ਇਸ ਖੇਡ ਨੂੰ ਕਿਉਂਕਿ ਕਾਇਦੇ ਆਜ਼ਮ ਤੋਂ ਵੱਡਾ ਮੈਂ ਨਹੀਂ ਸਮਝਦਾ ਵੀ ਇਹਨਾਂ ਸਾਰਿਆਂ 'ਚ ਕੋਈ ਸੈਕੂਲਰ ਬੰਦਾ ਸੀ ਜਿਹੜੇ ਕੋਈ ਉਹ ਫੈਨੇਟਿਕ ਮਾਈਂਡਸੈਟ ਨਹੀਂ ਸੀ ਉਹਨਾਂ ਦਾ, ਉਹ ਇੱਕ ਇਮਾਨਦਾਰ ਕਿਸਮ ਦੇ, ਪਰ ਉਹਨਾਂ ਨੇ ਇਹਨਾਂ ਦੇ ਅੰਦਰ ਗਾਂਧੀ ਔਰ ਨਹਿਰੂ ਦਾ ਜਿਹੜਾ ਉਹਨਾਂ ਨੇ ਸਾਰਾ ਵਰਤਾਰਾ ਦੇਖਿਆ ਕਿ ਵੀ ਇਹ ਸੈਕੂਲਰਿਜ਼ਮ ਦਾ ਜਿਹੜਾ ਇਹਨਾਂ ਦਾ ਮਖੌਟਾ ਹੈ, ਇਹਨਾਂ ਦਾ ਨਕਾਬ ਹੈ, ਇਹਦੇ ਪਿੱਛੇ ਤਾਂ ਸ਼ੁੱਧ ਹਿੰਦੂ ਲੁਕਿਆ ਹੋਇਆ। ਔਰ ਪਿਛਲੇ ਦਿਨਾਂ 'ਚ ਇੱਕ ਇਸਲਾਮਿਕ ਸਕਾਲਰ ਨਾਲ ਮੇਰੀ ਗੱਲ ਹੋ ਰਹੀ ਸੀ ਤੇ ਗੱਲ ਚੱਲ ਪਈ ਕਿ ਵੀ 47 'ਚ ਸਿੱਖ ਲੀਡਰਸ਼ਿਪ ਨੇ ਜਿਹੜਾ ਕਿਉਂ ਇਸ ਕਿਸਮ ਦਾ ਫੈਸਲਾ ਲਿਆ। ਤੇ ਮੈਂ ਉਹਨਾਂ ਨੂੰ ਕਿਹਾ ਦੇਖੋ ਕੁਝ ਚੀਜ਼ਾਂ ਜੈਨੂਇਨਲੀ ਸਾਨੂੰ ਮੰਨਣੀਆਂ ਪੈਣਗੀਆਂ ਵੀ ਕਿਹੜੇ ਰੀਜ਼ਨ ਸਨ ਕਿ ਸਿੱਖ ਜਿਹੜੇ ਨੇ ਉਸ ਵੇਲੇ ਕਨਫਿਊਜ਼ਨ 'ਚ ਚਲੇ ਗਏ। ਫਿਰ ਸਾਨੂੰ ਦੇਖਣਾ ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ ਕਿ ਜਿਹੜੇ ਬਹੁਤ ਸਾਰੇ ਫੈਕਟਰ ਪ੍ਰੀ 47 ਦੌਰ ਦੇ ਵਿੱਚ ਸਨ ਉਹ ਸਿੱਖਾਂ ਦੇ ਹੱਕ ਵਿੱਚ ਸਨ, ਮੁਸਲਮਾਨਾਂ ਨਾਲੋਂ ਵੀ ਜ਼ਿਆਦਾ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਸੀਂ ਬੇਸ਼ੱਕ ਪੰਜਾਬ ਦੇ ਵਿੱਚ ਉਸ ਵੇਲੇ ਦੇ ਪੰਜਾਬ ਦੀ ਆਬਾਦੀ ਦਾ 13% ਸੀ, ਪਰ ਸਾਨੂੰ ਜਿਹੜੀ ਸੈਪਰੇਟ ਇਲੈਕਟ੍ਰੇਟ ਦਿੱਤਾ ਹੋਇਆ ਸੀ, ਤੀਸਰੀ ਅਸੀਂ ਕੌਮ ਸੀ ਔਰ 19% ਸੀਟਾਂ ਸਾਡੇ ਕੋਲ ਸੀ। ਔਰ ਪੰਜਾਬ ਦੀ ਜਿਹੜੀ ਆਲਮੋਸਟ 33% ਦੇ ਕਰੀਬ ਜ਼ਮੀਨ, ਬੇਸ਼ੱਕ ਅਸੀਂ ਆਬਾਦੀ ਘੱਟ ਸੀ ਲੇਕਿਨ ਅਸੀਂ 3 ਟਾਈਮਸ ਮੋਰ ਉਹਦਾ ਰੈਵਨਿਊ ਦਿੰਦੇ ਸੀ, ਜ਼ਮੀਨ ਨੂੰ ਅਸੀਂ ਔਨ ਕਰਦੇ ਸੀ। ਫਿਰ 5-6 ਸਟੇਟਾਂ ਜਿਹੜੀਆਂ ਸੈਮਾਈ ਇੰਡੀਪੈਂਡੈਂਟ ਸੀ, ਭਾਵੇਂ ਅੰਗਰੇਜ਼ਾਂ ਦੀ ਰੈਜ਼ੀਡੈਂਟ ਉੱਥੇ ਬੈਠੇ ਸੀ ਪਰ ਉਹ ਸਿੱਖ ਉਹਦੇ ਰਾਜੇ ਸੀ। ਉਹਨਾਂ ਦੇ ਵਿੱਚ ਪਟਿਆਲਾ ਸੀ, ਨਾਭਾ ਸੀ, ਜੀਂਦ ਸੀ ਔਰ ਫਿਰ ਕਪੂਰਥਲਾ ਸੀ, ਈਵਨ ਮਲੇਰਕੋਟਲਾ ਭਾਵੇਂ ਨਵਾਬ ਸੀ, ਸਿੱਖ ਫਰੈਂਡਲੀ ਸੀ ਔਰ ਆਬਾਦੀ ਦੇ ਵਿੱਚ ਸਿੱਖ ਜ਼ਿਆਦਾ ਸਨ ਉਹ ਸਾਰੇ ਖਿੱਤੇ ਦੇ ਵਿੱਚ। ਹੁਣ ਇਹ ਤੁਹਾਡੇ ਕੋਲ ਇੱਕ ਨਿਊਕਲੀਅਸ ਦੇ ਤੌਰ ਤੇ ਸੀ। ਫਿਰ ਔਰ ਸਭ ਤੋਂ ਵੱਡੀ ਗੱਲ ਕਿ ਸਿੱਖ ਫੌਜ ਦੇ ਵਿੱਚ ਜਿਹੜਾ ਹੈ ਉਹ ਆਲਮੋਸਟ ਹਰ 5ਵਾਂ ਫੌਜੀ ਬ੍ਰਿਟਿਸ਼ ਆਰਮੀ ਦਾ ਲਗਭਗ 20% ਜਿਹੜੇ ਨੇ ਉਹ ਸਿੱਖ ਸਨ ਉਸ ਫੌਜ ਦੇ ਔਰ 32% ਉਹਨਾਂ ਦੇ ਆਫੀਸਰ ਸਨ। ਔਰ ਇਹੀ ਨਹੀਂ, 에ਅਰ ਫੋਰਸ ਜਿਹੜੀ ਸੀ ਉਸ ਵੇਲੇ ਬ੍ਰਿਟਿਸ਼, ਉਹਦੇ ਵਿੱਚ 98% ਸਿੱਖ ਸਨ। 98% ਪਾਇਲਟ ਜਿਹੜੇ ਨੇ ਫਲਾਈਂਗ ਦੇ ਜਿਹੜੇ ਨੇ ਉਹ ਸਾਰੇ ਸਿੱਖ ਸਨ। ਔਰ ਇਸ ਤੋਂ ਇਲਾਵਾ ਜਦੋਂ ਅਸੀਂ ਦੇਖਦੇ ਹਾਂ ਕਿ 1942 ਦੇ ਵਿੱਚ ਗਾਂਧੀ ਨੇ ਕੁਇਟ ਇੰਡੀਆ ਮੂਵਮੈਂਟ ਸ਼ੁਰੂ ਕੀਤੀ, ਅੰਗਰੇਜ਼ੋ ਭਾਰਤ ਛੱਡੋ। ਇਹ ਦੂਸਰੇ ਸੰਸਾਰ ਜੰਗ ਦਾ ਵਿਰੋਧ ਕਰ ਰਹੇ ਸੀ ਕਾਂਗਰਸ, ਇਹਨਾਂ ਨੇ ਗ੍ਰਿਫਤਾਰੀਆਂ ਵੀ ਦਿੱਤੀਆਂ। ਪਰ ਸਿੱਖਾਂ ਨੇ ਦੇਖਦਿਆਂ ਹੋਇਆਂ ਕਿ ਭਾਈ ਨਹੀਂ, ਉਸ ਪਾਸੇ ਨਾਜ਼ੀ ਜਰਮਨੀ ਹੈ ਔਰ ਇੰਪੀਰੀਅਲਿਸਟ ਜਾਪਾਨ ਹੈ ਔਰ ਸਿੱਖਾਂ ਨੇ ਭਰਤੀ ਦਿੱਤੀ। ਇਹਨਾਂ ਨੇ ਟ੍ਰੇਟਰ ਵੀ ਕਿਹਾ ਪਰ ਇਹ ਉਸ ਵੇਲੇ ਦੀ ਲੀਡਰਸ਼ਿਪ ਦਾ ਠੀਕ ਫੈਸਲਾ ਸੀ। ਨਤੀਜੇ ਵਜੋਂ ਭਾਵੇਂ ਜਦੋਂ ਅਸੀਂ ਦੋਨੋਂ ਵਰਲਡ ਵਾਰਸ ਦੀ ਗੱਲ ਕਰਦੇ ਹਾਂ ਤੇ ਫਿਗਰ ਜਿਹੜੀ ਆ ਉਹ ਲੱਖ, 1.5 ਲੱਖ, 2 ਲੱਖ ਤੱਕ ਕੈਜੂਅਲਟੀਜ਼ ਦੀ ਜਾਂਦੀ ਹੈ। ਸੋ ਤਾਜ਼ਾ ਕੁਰਬਾਨੀਆਂ ਸਿੱਖਾਂ ਨੇ ਦੂਸਰੇ ਸੰਸਾਰ ਯੁੱਧ 'ਚ ਕੀਤੀਆਂ ਹੋਈਆਂ ਸੀ, ਸਿੱਖਾਂ ਦੇ ਲਈ ਗੁੱਡਵਿਲ ਸੀ। ਔਰ ਇਹ ਗੱਲ ਵੀ ਹਿਸਟੋਰੀਕਲ ਫੈਕਟ ਸੀ, ਅੰਗਰੇਜ਼ ਇਸ ਗੱਲ ਦੇ ਲਈ ਮੋਰਲੀ ਗਿਲਟੀ ਸਨ, ਭਾਵੇਂ ਕਾਨੂੰਨੀ ਤੌਰ ਤੇ ਜਾਂ ਦੂਜਾ ਉਹਨਾਂ ਨੇ ਕਵਰ ਅਪ ਕੀਤੇ ਹੋਏ ਸੀ ਕਿ ਵੀ ਉਹ ਤਾਂ ਪੰਜਾਬ ਦੇ ਵਿੱਚ ਜਦੋਂ 1846 ਚ ਆਏ ਪਹਿਲੀ ਸਿੱਖ ਅੰਗਰੇਜ਼ ਜੰਗ ਤੋਂ ਬਾਅਦ, ਉਹ ਤਾਂ ਗਾਰਡੀਅਨ ਬਣ ਕੇ ਆਏ। ਦਲੀਪ ਸਿੰਘ ਮਾਈਨਰ ਸੀ, ਬੱਚਾ ਸੀ 8 ਸਾਲ ਦਾ, ਔਰ ਉਹਨਾਂ ਨੂੰ ਸੀ ਕਿ ਵੀ ਇਹ ਜਦੋਂ ਜਵਾਨ ਹੋ ਜਾਏਗਾ ਰਾਜ ਦਿੱਤਾ। ਫਿਰ ਉਹਨਾਂ ਨੇ ਦੂਸਰੀ ਸਿੱਖ ਅੰਗਰੇਜ਼ ਜੰਗ ਦਾ ਬਹਾਨਾ ਬਣਾ ਕੇ ਉਹਨੂੰ ਪੰਜਾਬ ਚੋਂ ਕੱਢਤਾ, ਉਹਦੀ ਮਾਂ ਨੂੰ ਜਿਹੜਾ ਉਹ ਗ੍ਰਿਫਤਾਰ ਕਰ ਲਿਆ, ਉਹਨੂੰ ਈਸਾਈ ਬਣਾ ਕੇ ਇੰਗਲੈਂਡ ਲਾ ਗਏ, ਕਦੇ ਪੰਜਾਬ ਆਣ ਨਹੀਂ ਦਿੱਤਾ। ਸੋ ਫੈਕਟ ਇਹ ਸੀ ਕਿ 1849 ਦੇ ਵਿੱਚ ਸਿੱਖ ਜਿਹੜੇ ਨੇ ਜਿਨ੍ਹਾਂ ਦੇ ਨਾਲ 1809 ਚ ਅੰਗਰੇਜ਼ਾਂ ਨੇ ਅੰਮ੍ਰਿਤਸਰ ਦੀ ਟ੍ਰੀਟੀ ਕੀਤੀ ਸੀ, ਉਹਨਾਂ ਨੇ ਟ੍ਰੀਟੀ ਵਾਇਲੇਟ ਕਰਕੇ ਹਮਲੇ ਵੀ ਕੀਤੇ। ਔਰ ਉਹ ਜਿਹੜਾ ਇੱਕ ਗਾਰਡੀਅਨ ਵਾਲਾ ਰੋਲ ਤਾਂ ਕੀ ਸੀ ਉਹਨਾਂ ਨੇ ਜਿਵੇਂ ਰੋਲਿਆ, ਉਹ ਦੁਖੀ ਮਾਂ ਪੁੱਤ ਦੀ ਕਹਾਣੀ, ਉਹ ਇੱਕ ਵੱਖਰਾ ਚੈਪਟਰ। ਸੋ ਸਾਡਾ ਫਾਦਰਲੈਂਡ ਵੀ ਉਸ ਧਰਤੀ ਦੇ ਉੱਤੇ ਸੀ। ਔਰ ਇਹ ਸਾਰੇ ਫੈਕਟਰ ਜਿਹੜੇ ਨੇ ਇਹਦੇ 'ਚ ਸਿਰਫ ਇੱਕ ਡਿਸਐਡਵਾਂਟੇਜ ਜਿਹੜੀ ਉਸ ਵੇਲੇ ਮਾਸਤਾਰਾ ਸਿੰਘ ਨੇ ਵੀ ਬਾਅਦ 'ਚ ਲਿਖਿਆ ਕਿ ਜੀ ਮੈਨੂੰ ਉਦੋਂ ਇਹ ਸਮਝ ਨਹੀਂ ਆਈ ਕਿ ਇਜ਼ਰਾਈਲ ਵੀ ਤਾਂ ਸਿਰਫ ਇੱਕ ਡਿਸਐਡਵਾਂਟੇਜ ਜਿਹੜੀ ਆਬਾਦੀ ਦੇ ਲਿਹਾਜ਼ ਨਾਲ ਸੀ ਕਿ ਜੇ 33 ਕਰੋੜ ਦੀ ਆਬਾਦੀ ਸੀ, 9 ਕਰੋੜ ਦੇ ਕਰੀਬ ਮੁਸਲਮਾਨ ਸਨ, ਸਿੱਖ ਜਿਹੜੇ ਨੇ ਉਹ ਘੱਟ ਗਿਣਤੀ 'ਚ ਸਨ। ਪਰ ਔਰ ਇੱਕ ਜਿਹੜਾ ਡਰਾਬੈਕ ਸੀ ਕਿ ਉਹ ਕਿਸੇ ਵੀ ਥਾਂ ਤੇ ਮੈਜੋਰਿਟੀ 'ਚ ਨਹੀਂ ਸਨ, ਕਿਸੇ ਵੀ ਡਿਸਟ੍ਰਿਕਟ।
ਤਹਿਸੀਲਾਂ 2 ਕਾਊਂਟ ਹੁੰਦੀਆਂ ਨੇ, ਤਹਿਸੀਲ ਤਰਨਤਾਰਨ ਔਰ ਤਹਿਸੀਲ ਮੋਗਾ, ਜਿਹਦੇ ਚੋਂ ਮੈਜੋਰ। ਪਰ ਇਹ ਜਦੋਂ ਇਜ਼ਰਾਈਲ ਹੋਣ ਦੇ ਵਿੱਚ ਆਂਦਾ, ਅਸੀਂ ਸਮਝਦੇ ਹਾਂ ਕਿ ਇਹ ਪਾਰਟ, ਇਹ ਸਾਰੇ ਹੀ ਫੈਕਟਰ ਸੀ ਜਿਹੜੇ ਮੈਂ ਗਿਣਾਏ ਨੇ ਸਾਡੀ ਐਡਵਾਂਟੇਜ ਸੀ। ਜੇ ਕੋਈ ਵੀ ਸੁਚੱਜੀ ਲੀਡਰਸ਼ਿਪ ਐਟ ਦਾ ਹੈਲਮ ਆਫ ਅਫੇਅਰਸ ਹੁੰਦੀ, ਔਰ ਇਸ ਦੇ ਨਾਲ ਲੱਗਦਾ ਅਸੀਂ ਦੇਖਦੇ ਹਾਂ ਵੀ ਅੰਗਰੇਜ਼ ਇਨਕਲਾਈਨਡ ਨੇ ਸਿੱਖਾਂ ਲਈ ਕੁਝ ਕਰਨ ਦੇ ਲਈ। ਇਹ ਸਾਰੇ ਫੈਕਟਰ ਅਬਵ ਕੀਪਿੰਗ ਇਨ ਮਾਈਂਡ। ਔਰ ਜੇ ਸਰ ਕਪੂਰ ਸਿੰਘ ਜਿਹੜੇ ਕਿ ਸਾਚੀ ਸਾਖੀ ਨੇ, ਸੱਚੀ ਐਵੀਡੈਂਸ ਨੇ ਉਹ ਸਾਰੇ ਦੇ, ਉਹਨਾਂ ਨੇ 6 ਜਿਹੜੀਆਂ ਨੇ ਇਨਸੀਡੈਂਟ, 6 ਵਾਕਿਆ 1930 ਤੋਂ ਲੈ ਕੇ ਹੀ ਫਸਟ ਰਾਉਂਡ ਟੇਬਲ ਕਾਨਫਰੰਸ ਤੋਂ ਸ਼ੁਰੂ ਹੋ ਕੇ ਔਰ ਦੇਸ਼ ਦੀ ਵੰਡ ਤੱਕ ਦਿੱਤੇ ਨੇ, ਜਦੋਂ ਕਿ ਅੰਗਰੇਜ਼ਾਂ ਨੇ ਡਿਫਰੈਂਟ ਫੀਲਰ ਥਰੋ ਕੀਤੇ, ਡਿਫਰੈਂਟ ਆਪਸ਼ਨਸ ਦਿੱਤੀਆਂ, ਸਮੁੰਦਰ ਤੱਕ ਐਕਸੈਸ ਕਰਨ ਦੀ ਗੱਲ ਕੀਤੀ ਜਿਹੜੀ ਹੈ, ਔਰ ਇੱਕ ਸਟੇਬਲ ਕੰਟਰੀ ਬਿਟਵੀਨ ਰਾਵੀ ਐਂਡ ਜਮਨਾ ਕ੍ਰੀਏਟ ਕਰਨ ਦੀ ਗੱਲ ਕੀਤੀ। ਫਿਰ ਮੈਂ ਸਮਝਦਾ ਵੀ ਸਾਡਾ ਇਹ ਬੇਸ਼ੱਕ ਅਜੇ ਵੀ ਸਾਡਾ ਇੱਕ ਤਬਕਾ ਐਂਟਾਈ ਮੁਸਲਿਮ ਮਾਈਂਡਸੈਟ ਰੱਖਦਾ ਹੈ, ਕਿਉਂ ਹਿੰਦੂਆਂ ਦਾ ਪ੍ਰੋਪੇਗੈਂਡਾ ਵੀ ਹੈ, ਥੋੜਾ ਬਹੁਤ ਸਾਈਕੋ ਹਿਸਟਰੀ ਦਾ ਇਫੈਕਟ ਵੀ ਹੈ, 47 ਦੇ ਦੌਰ ਦੇ ਪ੍ਰਭਾਵ ਵੀ ਨੇ, ਦੋਵੇਂ ਪਾਸੇ ਨੇ। ਇਵੇਂ ਹੀ ਮੁਸਲਮਾਨਾਂ ਦੇ ਵਿੱਚ ਵੀ ਪਾਕਿਸਤਾਨੀ ਮੂਲ ਦੇ ਜਿਹੜੇ ਨੇ ਇੱਕ ਤਬਕਾ ਅਜੇ ਵੀ ਉਸ ਕਿਸਮ ਦਾ ਇੱਕ ਫੀਅਰ ਜਾਂ ਇੱਕ ਜਿਹੜਾ ਰੱਖਦਾ ਹੈ, ਜਿਹਨੂੰ ਅਨਸਰਟਨਟੀ ਹੈ। ਪਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਨੇ ਵਿਦ ਆਲ, ਜਦੋਂ ਮੈਂ ਅੱਜ ਇਸ ਗੱਲ ਨੂੰ ਕਰ ਰਿਹਾ ਤੇ ਮੇਰੇ ਕਿਉਂਕਿ ਰੋਲ ਮਾਡਲ ਦੇ ਤੌਰ ਤੇ ਜਾਂ ਪੋਲੀਟੀਕਲ ਆਈਡੀਓਲੌਗ ਦੇ ਤੌਰ ਤੇ ਮੈਂ ਸਰ ਕਪੂਰ ਸਿੰਘ ਇੱਕ ਸੱਚਾਰੇ ਇਨਸਾਨ ਨੇ, ਉਹਨਾਂ ਦੀ ਜਿਹੜੀ ਲਿਖਤ ਨੂੰ ਮੈਂ ਵੇਟ ਦਿੰਦਾ। ਔਰ ਉਹਨਾਂ ਨੇ ਵੀ ਜਦੋਂ ਇਸ ਦਾ ਜ਼ਿਕਰ ਕੀਤਾ ਤੇ ਉਸ ਦੇ ਉੱਤੇ ਉਹਨਾਂ ਨੇ ਵਨ ਲਾਈਨਰ ਇਹ ਲਾਈਨ ਕਹੀ, ਕਾਇਦੇ ਆਜ਼ਮ ਨੂੰ ਯਾਦ ਕਰਦੇ ਹਾਂ ਕਿ ਅੱਜ ਯਾਦ ਆਇਆ ਮੈਨੂੰ ਉਹ ਸੱਜਣ ਜਿਹਦੇ ਮਗਰ ਉਲਾਂਬੜਾ ਜੱਗ ਦਾ ਏ। ਔਰ ਉਹਨਾਂ ਦੇ ਉਹ ਸ਼ਬਦ ਜਿਹੜੇ ਕਿ ਉਹਨਾਂ ਨੇ ਸਰ ਸੋਭਾ ਸਿੰਘ ਨੂੰ ਕਹੇ, ਸਰ ਕਪੂਰ ਸਿੰਘ ਨੇ ਕੋਟ ਕੀਤੇ ਨੇ ਕਿ ਸਿੱਖਸ ਆਰ ਪੋਲੀਟੀਕਲੀ ਨਾਈਵ, ਕਿ ਸਿੱਖ ਸਿਆਸੀ ਤੌਰ ਤੇ ਅਨਾੜੀ ਨੇ। They have seen Hindus as the co-slaves, but when they will see them as the rulers, they will see their true face, when Hindus will be the masters and Sikhs will be the slaves। ਕਿ ਉਹਨਾਂ ਨੇ ਸਿੱਖਾਂ ਨੇ ਹਿੰਦੂਆਂ ਨੂੰ ਸਹਿ ਗੁਲਾਮ ਦੇ ਤੌਰ ਤੇ ਦੇਖਿਆ। ਜਿਸ ਦਿਨ ਉਹ ਉਹਨਾਂ ਨੂੰ ਮਾਲਕ ਦੇ ਤੌਰ ਤੇ ਦੇਖਣਗੇ, ਫਿਰ ਇਹਨਾਂ ਨੂੰ ਸਮਝ ਆ ਜਾਏਗੀ ਕਿ ਮਾਲਕ ਕੌਣ ਹੈ ਤੇ ਗੁਲਾਮ ਕੌਣ। ਸੋ ਗੱਲ ਸਿਰਫ ਇਹ ਆਬਜ਼ਰਵੇਸ਼ਨ ਤੱਕ ਨਹੀਂ ਸੀ, ਉਹਨਾਂ ਨੇ ਜਿਸ ਲੈਵਲ ਦੇ ਉੱਤੇ ਪਹੁੰਚ ਕੀਤੀ ਸਿੱਖ ਲੀਡਰਸ਼ਿਪ ਤੱਕ, ਉਹ ਕੋਈ ਨਾ ਕੋਈ ਕੰਪਰੋਮਾਈਜ਼ ਸਟ੍ਰਾਈਕ ਕਰਨਾ ਚਾਹੁੰਦੇ ਸੀ। ਔਰ ਜਿਹੜੀ ਸਰ ਕਪੂਰ ਸਿੰਘ ਦੀ ਲਿਖਤ ਚੋਂ ਅਸੀਂ ਦੇਖਦੇ ਹਾਂ ਕਿ ਉਹ ਇਹ ਮੰਨਦੇ ਸੀ ਕਿ ਭਾਈ ਰਾਵੀ ਤੋਂ ਜਮਨਾ ਤੱਕ ਜਿਹੜਾ ਲੈਂਡ ਹੈ ਉਹ ਸਿੱਖਾਂ ਦੀ ਪਿਤਰੀ ਭੂਮੀ ਹੈ, ਫਾਦਰਲੈਂਡ ਹੈ, ਉਹਨੂੰ ਐਸ ਸੱਚ ਰੈਕਗਨੀਸ਼ਨ ਹੋਏਗੀ। ਔਰ ਜਿਹੜੀ ਰੇਸ਼ੋ ਹੈ ਉਹ 40 ਤੇ 60 ਦੀ ਰੇਸ਼ੋ ਦੇ ਵਿੱਚ 60% ਮੁਸਲਮਾਨ, 40% ਸਿੱਖ ਪਾਕਿਸਤਾਨ ਦੀ ਫੌਜ ਹੋਣਗੇ। ਚੀਫ ਮਿਨਿਸਟਰ ਔਰ ਗਵਰਨਰ ਜਿਹੜਾ ਉਹਨਾਂ ਚੋਂ ਇੱਕ ਸਿੱਖ ਹੋਏਗਾ, ਕੋਈ ਲਾਅ ਸਿੱਖਾਂ ਦੀ ਮਰਜ਼ੀ ਬਿਨਾਂ ਨਹੀਂ ਹੋਏਗਾ। ਔਰ ਉਹਨਾਂ ਨੂੰ ਜਿਹੜਾ ਉਹ ਕਨਸਟੀਟਿਊਸ਼ਨਲੀ ਜਿਹੜਾ ਉਸ ਸਟੇਟਸ ਦਿੱਤਾ ਜਾ। ਇਹ ਮੈਂ ਸੈਕੰਡ ਆਪਸ਼ਨ, ਇਸ ਤੋਂ ਪਹਿਲਾਂ ਅੰਗਰੇਜ਼ਾਂ ਦੀ ਕੰਪਲੀਟ ਸਟੇਟ ਦੀਆਂ ਆਪਸ਼ਨਸ ਜੀ। ਹੁਣ ਜਦੋਂ ਅਸੀਂ ਇੱਕ ਪਾਸੇ ਤਾਂ ਅਸੀਂ ਮਿਸਡ ਓਪਰਚੁਨਿਟੀ ਦੇਖਦੇ ਹਾਂ ਕਿ ਵੀ ਜਿਹੜੀ ਇੰਡੀਪੈਂਡੈਂਟ ਸਿੱਖ ਸਟੇਟ ਦੀ ਜਿਹਦਾ ਆਧਾਰ 6 ਸਿੱਖ ਸਟੇਟਾਂ ਐਜ਼ ਏ ਨਿਊਕਲੀਅਸ ਬਣ ਸਕਦੀਆਂ ਸੀ, ਉਸ ਓਪਰਚੁਨਿਟੀ ਨੂੰ ਗਵਾਇਆ। ਔਰ ਇਸ ਦੇ ਲਈ ਈਵਨ ਕਾਇਦੇ ਆਜ਼ਮ ਆਲ ਦਾ ਵੇ ਪਟਿਆਲੇ ਵੀ ਆਏ, ਜਿਹੜਾ ਅੱਜ ਹਿੰਦੂਤਵਾ ਦਾ ਸ਼ੋਅ ਬॉय ਆਲੇ ਦੀ ਔਲਾਦ ਅਮਰਿੰਦਰ ਜਿਹੜਾ ਪੂਰਾ ਪਲੇਇੰਗ ਟੂ ਦਾ ਹਿਲਟ ਕਰ ਰਿਹਾ, ਇਹਦਾ ਪਿਓ ਯਾਦਵਿੰਦਰ ਸਿੰਘ ਉਹਦੇ ਕੋਲ। ਔਰ ਇਹ ਸਾਰੀ ਜਿਹੜਾ ਲਿਆਕਤ ਅਲੀ ਜਿਹੜਾ ਪ੍ਰਾਈਮ ਮਿਨਿਸਟਰ ਸੀ ਉਹਦਾ ਯਾਦਵਿੰਦਰ ਦਾ, ਉਹਦੇ ਨਾਲ ਵੀ ਗੱਲਬਾਤ ਹੋਈ। ਔਰ ਇਹਨੇ ਉਸੇ ਸ਼ਾਮ ਜਿਹੜਾ ਉਹ ਖਬਰ ਨਹਿਰੂ ਤੱਕ ਪਹੁੰਚਾ ਦਿੱਤੀ। ਔਰ ਜਿਵੇਂ ਲਾਰਡ ਵਾਵਲ ਨੇ ਆਪਣੇ ਕੌਨਫੀਡੈਂਸ਼ੀਅਲ ਮੈਮੋਇਰਸ ਦੇ ਵਿੱਚ ਲਿਖਿਆ ਇਹਦੇ ਪਿਓ ਬਾਰੇ ਕਿ ਵੀ ਇਹ ਵੇਖਣ ਚ ਆਖਣ ਨੂੰ ਤਾਂ ਸੋਹਣਾ ਪਰ ਪੁੱਜ ਕੇ ਬੇਈਮਾਨ ਹੈ। ਸੋ ਜ਼ਾਹਿਰ ਹੈ ਵੀ ਕੋਈ ਵੀ ਪਾਰਟ ਉਹ ਨਹੀਂ ਹੋਇਆ। ਚਲੋ ਮੰਨ ਲਓ ਕਿ ਜੀ ਉਹਨਾਂ ਨੂੰ ਇਹ ਲੱਗਾ ਕਿ ਵੀ ਉਹ ਟਰਸਟ ਨਹੀਂ ਕਰ ਸਕਦੇ ਕਾਇਦੇ ਆਜ਼ਮ ਦੇ ਹੁੰਦਿਆਂ ਹੋਏ, ਬਾਅਦ ਚ ਕੀ ਹੋਏਗਾ। ਜੇ ਇਸ ਲੈਵਲ ਦੀ ਤੁਸੀਂ ਨਹੀਂ ਵੀ ਜਾਣਾ, ਤੁਸੀਂ ਇਹਨਾਂ ਦੇ ਨਾਲ ਹੀ ਡਿੱਗਣਾ, ਹਿੰਦੂਆਂ ਦੇ ਨਾਲ ਹੀ। ਤੁਸੀਂ ਜਿਹੜੀ ਕਾਇਦੇ ਆਜ਼ਮ ਦੀ ਆਫਰ ਹੈ ਉਹਨੂੰ ਲਓ, ਫਿਰ ਤੁਸੀਂ ਕਾਂਗਰਸ ਨਾਲ ਨੈਗੋਸ਼ੀਏਟ ਕਰੋ। ਉਹਨਾਂ ਨੂੰ ਕਹੋ ਜੀ ਅਸੀਂ ਜੁਆਇਨ ਕਰਨਾ ਹੈ ਉਧਰ, ਆਹ ਸਾਨੂੰ ਦਿੰਦੇ ਨੇ, ਤੁਸੀਂ ਦੱਸੋ ਕੀ ਦਿੰਦੇ ਹੋ।
ਔਰ ਜਿਹੜਾ ਵੀ ਐਗਰੀਮੈਂਟ ਹੁੰਦਾ ਉਹ ਬਰਾਬਰ ਜਿਹੜਾ ਫਰੀडम ਆਫ ਇੰਡੀਆ ਐਕਟ ਹੈ ਉਹਦਾ ਹਿੱਸਾ ਹੁੰਦਾ, ਕਨਸਟੀਟਿਊਸ਼ਨਲ ਸਟੇਟਸ ਹੁੰਦਾ। ਸਾਡੀ ਲੀਡਰਸ਼ਿਪ ਬੈਠੀ ਹੈ ਜੀ, ਠੀਕ ਹੈ, ਗਾਂਧੀ ਅੱਜ ਵੀ ਅਸੀਂ ਵੀ ਕੋਟ ਕਰਦੇ ਹਾਂ ਜੀ, ਗਾਂਧੀ ਨੇ 1929 ਚ ਕਿਹਾ ਸੀ ਰਾਵੀ ਦੇ ਕੰਢੇ ਤੇ ਖੜਕ ਸਿੰਘ ਨੂੰ ਮਿਲਣ ਆਏ ਕਿ ਨੋ ਕਨਸਟੀਟਿਊਸ਼ਨ ਇਨ ਇੰਡੀਆ will be accepted which won't be acceptable to the Sikhs, ਕਿ ਜੀ ਅਸੀਂ ਕੋਈ ਸੰਵਿਧਾਨ ਨਹੀਂ ਮੰਨਾਂਗੇ ਜਿਹੜਾ ਸਿੱਖਾਂ ਨੂੰ ਮਨਜ਼ੂਰ ਨਾ ਹੋਏ। ਫਿਰ ਅਸੀਂ ਗਾਂਧੀ ਦੀ ਰਾਉਂਡ ਟੇਬਲ ਕਾਨਫਰੰਸ ਜਾਣ ਤੋਂ ਪਹਿਲਾਂ ਸੀਸਗੰਜ ਦੇ ਵਿੱਚ ਦਿੱਤੀ ਸਪੀਚ ਨੂੰ ਕੋਟ ਕਰਦੇ ਹਾਂ ਜੀ। ਉਹਨੇ ਕਿਹਾ ਕਿ ਬਈ ਇਹ ਜਿਹੜਾ ਹੈ ਉਹ ਮੈਂ ਇਹ ਵਿਟਨੈਸ ਹੈ, ਰੱਬ ਵਿਟਨੈਸ ਹੈ ਔਰ ਤੁਹਾਡੇ ਸਾਹਮਣੇ ਕਿ ਕੋਈ ਵੀ ਕਾਂਗਰਸ ਆਪਣੇ ਵਾਅਦਿਆਂ ਤੋਂ ਨਹੀਂ ਫਿਰੇਗੀ। ਔਰ ਇੱਕ ਮਧੂਸੂਦਨ ਸਿੰਘ ਸੰਗਤ ਦੇ ਵਿੱਚ ਖਲੋ ਗਏ, ਉਹਨਾਂ ਨੇ ਕਿਹਾ ਜੀ ਜੇ ਕੱਲ ਨੂੰ ਤੁਸੀਂ ਮੁੱਕਰ ਜਾਓ, ਉਹਨੇ ਕਿਹਾ ਜੀ ਫਿਰ ਸਿੱਖਾਂ ਨੂੰ ਦੇ ਕੋਲ ਤਲਵਾਰ ਹੈ ਔਰ ਇਹ ਹੱਕ ਬਨਾਜ਼ਬ ਹੋਏਗਾ ਕਿ ਉਹ ਤਲਵਾਰ ਉਹਨਾਂ ਨੂੰ ਪਤਾ ਹੈ ਆਪਣੇ ਹੱਕ ਕਿਉਂ, ਅਸੀਂ ਇਹਦੇ ਤੋਂ ਹੀ ਫੁੱਲੇ ਹੋਏ ਜੀ, ਦੇਖੋ ਤਲਵਾਰ ਸਾਡੇ ਕੋਲ। ਅਸੀਂ ਫਿਰ ਇਹ ਸਾਰੀ ਕਹਾਣੀ ਪਹੁੰਚਦਿਆਂ 1946 ਤੱਕ ਪਹੁੰਚ ਜਾਂਦੀ ਹੈ। ਇਨ ਬਿਟਵੀਨ ਵੀ ਉਹਨਾਂ ਦੀਆਂ ਐਸ਼ੋਰੈਂਸਿਸ ਕਿ ਜਿਹਦੇ 'ਚ ਬੜੀ ਫਲਾਵਰੀ ਲੈਂਗੁਏਜ ਦੇ ਵਿੱਚ ਨਹਿਰੂ ਜਿਹੜਾ ਹੈ ਕਲਕੱਤੇ 'ਚ AICC ਦੀ ਮੀਟਿੰਗ ਤੋਂ ਬਾਅਦ ਇਹ ਬਿਆਨ ਦਿੰਦਾ ਹੈ ਜਿਹੜਾ ਉਸ ਵੇਲੇ ਛਪਦਾ ਹੈ ਕਿ ਵੀ ਮੈਨੂੰ ਕੋਈ ਇਤਰਾਜ਼ ਨਹੀਂ ਹੈ ਕਿ ਜੇ ਬ੍ਰੇਵ ਸਿੱਖਸ ਆਫ ਪੰਜਾਬ ਆਰ ਗਿਵਨ ਐਨ ਆਟੋਨੋਮਸ ਰੀਜਨ ਇਨ ਦ ਨਾਰਥ ਆਫ ਇੰਡੀਆ ਸੋ ਦੈਟ ਦੇ ਮੇ ਆਲਸੋ ਬੀ ਏਬਲ ਟੂ ਇੰਜੋਏ ਦ ਗਲੋ ਆਫ ਫਰੀडम। ਬੜੇ ਫਲਾਵਰੀ ਸ਼ਬਦ ਨੇ ਜੀ, ਮੈਨੂੰ ਕੋਈ ਇਤਰਾਜ਼ ਨਹੀਂ ਹੈ ਕਿ ਪੰਜਾਬ ਦੇ ਬਹਾਦਰ ਸਿੱਖਾਂ ਨੂੰ ਭਾਰਤ ਦੇ ਉੱਤਰ 'ਚ ਇੱਕ ਖਿੱਤਾ ਦਿੱਤਾ ਜਾਏ ਤਾਂ ਕਿ ਆਜ਼ਾਦੀ ਦਾ ਜਿਹੜਾ ਉਹ ਵੀ ਆਜ਼ਾਦੀ ਦੇ ਉਸ ਆਨੰਦ ਨੂੰ ਮਾਣ ਸਕਣ ਜੀ। ਹੁਣ ਅਸੀਂ ਉਹਨਾਂ ਹਵਾਈ ਗੱਲਾਂ ਦੇ ਉੱਤੇ ਇਤਬਾਰ ਕੀਤਾ, ਨਾ ਸਾਡੀ ਲੀਡਰਸ਼ਿਪ ਦਾ ਅੰਗਰੇਜ਼ਾਂ ਵੱਲ ਧਿਆਨ ਗਿਆ ਕਿ ਭਾਈ ਉਹ ਡਿਫਰੈਂਟਲੀ ਸੁਜੈਸਟਿਵ ਹੁੰਦੇ ਨੇ ਔਰ ਉਹਨਾਂ ਨੂੰ ਉਹਦੇ 'ਚ ਤੁਸੀਂ ਦੇ ਕੇਸ ਦਾ ਤੁਸੀਂ ਬਿਲਡ ਕਰਨਾ ਹੁੰਦਾ ਜੀ। ਔਰ ਕਾਇਦੇ ਆਜ਼ਮ ਜਿਹੜੇ ਨੇ ਉਹਨਾਂ ਨੇ ਇੱਕ ਚੰਗੇ ਵਕੀਲ ਵਾਂਗ, ਚੰਗੇ ਉਸ ਚੈਸ ਦੇ ਜੇਤੂ ਖਿਡਾਰੀ ਵਾਂਗ ਜਿਹੜੀ ਇਹਨਾਂ ਨੇ ਵਸਾਤ ਵਿਛਾਈ ਕਾਂਗਰਸ ਨੇ, ਜਿਹਦੇ ਥੱਲੇ ਜਿਵੇਂ ਹੁਣ ਆ ਪਿਛਲੇ ਦਿਨਾਂ 'ਚ ਗੋਆ 'ਚ ਉੱਥੇ ਸਟੂਡੈਂਟਸ ਨੂੰ ਐਡਰੈਸ ਕਰਦੇ ਆ ਦਲਾਈ ਲਾਮਾ, ਹੁਣ ਉਹ ਨੋਬਲ ਪ੍ਰਾਈਜ਼ ਮਿਲਿਆ ਹੋਇਆ ਜੱਕੜ ਇਹਨਾਂ ਦੇ। ਸੁਣੋ ਉੱਥੇ ਇੱਕ ਸਵਾਲ ਦੇ ਜਵਾਬ 'ਚ ਕਿਸੇ ਨੇ ਉਹਨੂੰ ਪੁੱਛਿਆ ਸਟੂਡੈਂਟ ਨੇ ਕਿ ਜੀ ਕਦੇ ਗਲਤੀਆਂ ਵੀ ਹੁੰਦੀਆਂ? ਹਾਂ ਕਹਿੰਦਾ ਗਲਤੀਆਂ ਹੋ ਸਕਦੀਆਂ, ਜਿਸ ਤਰ੍ਹਾਂ ਗਾਂਧੀ ਨੇ ਜਿਹੜਾ ਉਹ ਕਿਹਾ ਸੀ ਨਹਿਰੂ ਨੂੰ ਕਿ ਜੀ ਮਿਸਟਰ ਜਿਨ੍ਹਾਂ ਨੂੰ ਜਿਹੜਾ ਪ੍ਰਾਈਮ ਮਿਨਿਸਟਰ ਬਣਾ ਦਿਓ, ਔਰ ਨਹਿਰੂ ਨਹੀਂ ਬਣਿਆ। ਇਹ ਦਲਾਈ ਲਾਮਾ ਕਹਿ ਰਿਹਾ, ਹੁਣ ਮਾਫੀ ਵੀ ਮੰਗ ਲਈ ਉਹਨੇ ਕਿਹਾ ਜੀ ਜੇ ਉਸ ਵੇਲੇ ਨਹਿਰੂ ਮੰਨ ਜਾਂਦਾ ਤੇ ਫਿਰ ਦੇਸ਼ ਦੀ ਡਿਵੀਜ਼ਨ ਨਹੀਂ ਸੀ ਹੋਣੀ। ਹੁਣ ਇਹ ਮੈਂ ਸਮਝਦਾ ਹੈ ਵੀ ਉਹਨੇ ਤਾਂ ਮਾਫੀ ਨਹਿਰੂ ਦੇ ਚੇਲਿਆਂ ਤੋਂ ਮੰਗੀ ਕਿ ਜੀ ਉਹਨਾਂ ਨੇ ਪਾਰਟੀਸ਼ਨ ਲਈ ਨਹਿਰੂ ਨੂੰ ਜ਼ਿੰਮੇਵਾਰ। ਮੈਂ ਸਮਝਦਾ ਵੀ ਇਹ ਕਾਇਦੇ ਆਜ਼ਮ ਦੀ ਇਨਸਲਟ ਹੈ। ਦਾ ਰੀਜ਼ਨ ਬੀਇੰਗ ਕਿ ਉਹ ਤਾਂ ਇਸ ਹੱਦ ਤੱਕ ਕਲੀਅਰ ਹੋ ਚੁੱਕੇ ਸੀ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬੇਸ਼ੱਕ ਪਾਕਿਸਤਾਨ 23 ਮਾਰਚ 1940 ਨੂੰ ਲਾਹੌਰ ਡੈਕਲੇਰੇਸ਼ਨ ਜਿਹੜੀ ਸੀ ਉਸ ਦੇ ਵਿੱਚ ਕਲੀਅਰ ਸੀ ਟੂ ਨੇਸ਼ਨ ਥਿਊਰੀ ਕਿ ਕਿੱਧਰ ਨੂੰ ਵਧਣਾ, ਪਰ ਐਂਡ ਤੱਕ ਕਾਇਦੇ ਆਜ਼ਮ ਵਿਦ ਆਲ ਓਨੈਸਟੀ ਜਿਹੜਾ ਗੱਲ ਬਾਅਦ ਦੇ ਵਿੱਚ ਉਹਨਾਂ ਦਾ ਬੀਜੇਪੀ ਦਾ ਫੋਰਨ ਮਿਨਿਸਟਰ ਰਿਹਾ ਜਸਵੰਤ ਸਿੰਘ, ਉਹ ਵੀ ਆਪਣੀ ਕਿਤਾਬ 'ਚ ਮੰਨਦਾ ਹੈ। LK ਅਡਵਾਨੀ ਜਦੋਂ ਉਹਨੇ ਕਿਹਾ ਜੀ ਕਾਇਦੇ ਆਜ਼ਮ ਵਾਕਿਆ ਹੀ ਸੈਕੂਲਰ ਸੀ, ਉਹਨੂੰ ਚੁੱਕ ਕੇ ਬਾਹਰ ਮਾਰਿਆ, ਉਹ ਮੰਨਦੇ ਨੇ। ਉਹਨਾਂ ਨੇ ਬੇਸ਼ੱਕ ਲਾਈਨ ਲੈ ਲਈ ਕਿ ਇਹ, ਲੇਕਿਨ ਉਹ ਸਟਿਲ ਇਸ ਗੱਲ ਦੇ ਉੱਤੇ ਸੀ ਕਿ ਕੋਈ ਸਾਂਝਾਂ ਦੀ ਗੱਲ ਜਿਸ ਦੇ ਵਿੱਚ ਦੋਨੋਂ ਹੀ ਜਿਹੜੇ ਖਾਸ ਤੌਰ ਤੇ ਮੁਸਲਿਮ ਮੈਜੋਰਿਟੀ ਪ੍ਰੋਵਿੰਸ ਸੀ ਜਿਵੇਂ ਬੰਗਾਲ ਸੀ ਜਾਂ ਪੰਜਾਬ ਸੀ, ਨਾਰਥ ਵੈਸਟ ਫਰੰਟੀਅਰ ਪ੍ਰੋਵਿੰਸ ਸੀ ਜਿਹਨੂੰ ਖੈਬਰ ਪਖਤੂਨਵਾ ਕਹਿੰਦੇ ਨੇ, ਜਾਂ ਸਿੰਧ ਸੀ, ਇਹਨਾਂ ਸਾਰਿਆਂ ਦੀਆਂ ਔਰ ਜਿਹੜੇ ਹਿੰਦੂ ਮੈਜੋਰਿਟੀ ਨੇ ਯੂਪੀ ਬਿਹਾਰ ਔਰ ਦੂਜੀਆਂ, ਉਹਨਾਂ ਦੇ A ਜ਼ੋਨਿੰਗ B ਜ਼ੋਨਿੰਗ ਬਣ ਜਾਏ, ਉਹਨਾਂ ਦੇ ਆਪਣੇ ਕਨਸਟੀਟਿਊਸ਼ਨ ਹੋਣ, ਫੈਡਰਲ ਸਿਸਟਮ ਹੋਏ ਜਿਹਦੇ 'ਚ 2-3 ਮਿਨਿਸਟਰੀਜ਼ ਕਾਮਨ ਹੋਣ, ਪਰ ਜਿਹੜਾ ਕੋਈ ਵੀ ਉਹਨਾਂ ਦੇ ਖਿੱਤਿਆਂ ਦੇ ਵਿੱਚ ਜਿਹੜਾ ਕੋਈ ਵੀ ਆਇਨ ਜਾਂ ਕਨਸਟੀਟਿਊਸ਼ਨ ਹੈ ਉਹ ਉਹਨਾਂ ਨੂੰ ਹੀ ਹੱਕ ਹੋਏ ਜਿਹੜੀ ਜ਼ੋਨਸ ਦੇ ਵਿੱਚ ਨੇ ਉਹ ਬਣਾਉਣ, ਨਾ ਕਿ ਉੱਤੋਂ ਕੋਈ ਥੋਪਿਆ ਜਾਏ। ਔਰ ਨਹਿਰੂ ਨੇ ਜਦੋਂ ਇਹ ਗੱਲ ਬਿਲਕੁਲ ਕਲੀਅਰਲੀ ਕਹੀ ਜੀ ਨਹੀਂ ਜਿਹੜੀ ਕਨਸਟੀਟਿਊਐਂਟ ਅਸੈਂਬਲੀ ਹੈ ਉਹਦੇ 'ਚ ਤਾਂ ਸਿੰਪਲ ਮੈਜੋਰਿਟੀ ਦੇ ਨਾਲ ਹੀ ਪਾਸ ਹੋਏਗਾ ਜੋ ਵੀ ਕਨਸਟੀਟਿਊਸ਼ਨ ਹੈ। ਔਰ ਉਹਨਾਂ ਨੂੰ ਇਹ ਗੱਲ ਖੁੜਕ ਗਈ ਕਿ ਵੀ ਇਹ ਤਾਂ ਅਜੇ ਅੰਗਰੇਜ਼ ਇੱਥੇ ਬੈਠੇ ਨੇ, ਇਹਨਾਂ ਦੀ ਬੇਈਮਾਨੀ ਇਹ ਹੈ। ਔਰ ਇਹੀ ਗੱਲ ਨਹੀਂ ਹੈ ਜਦੋਂ ਅਸੀਂ ਦੇਖਦੇ ਹਾਂ ਕਿ 1935-36 ਦੀਆਂ ਸ਼ਾਇਦ ਇਲੈਕਸ਼ਨਾਂ ਪਹਿਲਾਂ ਹੁੰਦੀਆਂ ਨੇ, ਉਸ ਤੋਂ ਬਾਅਦ ਜਿਨ੍ਹਾਂ ਸੂਬਿਆਂ ਦੇ ਵਿੱਚ ਕਾਂਗਰਸ ਦੀਆਂ ਗਵਰਨਮੈਂਟਾਂ, ਕਿਉਂਕਿ ਮੁਸਲਿਮ ਲੀਗ ਉਦੋਂ ਉਹਦੇ ਕੋਲ ਕੋਈ ਸੂਬਾ ਨਹੀਂ ਸੀ, ਕਾਂਗਰਸ ਦੀਆਂ ਹਕੂਮਤਾਂ ਬਣੀਆਂ, ਔਰ ਜਿਵੇਂ ਉਹਨਾਂ ਨੇ ਅੱਜ ਅਸੀਂ ਵੰਦੇ ਮਾਤਰਮ ਤੇ ਦੂਸਰਾ ਕਹਿ ਰਹੇ, ਉਦੋਂ ਹੀ ਉਹਨਾਂ ਨੇ
ਸੂਰਜ ਪ੍ਰਣਾਮ ਤੇ ਇਹ ਸਭ ਸ਼ੁਰੂ ਕਰ ਦਿੱਤਾ ਸੀ। ਔਰ ਉਹਨਾਂ ਨੇ ਦੇਖ ਲਿਆ ਕਿ ਵੀ ਇਹ ਤਾਂ ਅਜੇ ਅੰਗਰੇਜ਼ਾਂ ਦੇ ਥੱਲੇ ਹੋ ਰਿਹਾ ਹੈ ਤੇ ਇਹ ਕੁਛ ਇਹਨਾਂ ਦੀ ਲਾਈਨ ਹੈ। ਸੋ ਕਾਇਦੇ ਆਜ਼ਮ ਗਾਂਧੀ ਦੀ ਦਿੱਤੀ ਜਿਹੜੀ ਹੈ ਉਹ ਪ੍ਰਾਈਮ ਮਿਨਿਸਟਰੀ ਲੈ ਕੇ ਉਹ ਆਪਣੀ ਕੌਮ ਦੇ ਨਾਲ ਜਿਹੜਾ ਇਦਾਂ ਦੇ ਸਾਡੇ ਹੀ ਕਰ ਸਕਦੇ ਨੇ, ਜਿਵੇਂ ਅੱਜ ਦੇ ਜਿਹੜੇ ਟੁਚੇ ਕੋਈ ਹਰਸਿਮਰਤ ਬਾਦਲ, ਕੋਈ ਸੁਖਬੀਰ, ਕੋਈ ਅਮਰਿੰਦਰ, ਇਹ ਸਾਰੀ ਕਲਾਸ ਟ੍ਰੇਟਰਸ ਦੀ ਜਿਹੜੀ ਹੈ ਇਹੀ ਕਰ ਸਕਦੇ ਨੇ। ਕਾਇਦੇ ਆਜ਼ਮ ਨੇ ਜਦੋਂ ਇੱਕ ਵਾਰ ਕਲੀਅਰ ਕਰ ਲਿਆ, ਔਰ ਜਦੋਂ ਤੁਹਾਨੂੰ ਪਤਾ ਹੈ ਤੁਸੀਂ ਕਿਹਦੇ ਨਾਲ ਡੀਲ ਕਰ ਰਹੇ ਹੋ, ਉਹ ਕਹਿੰਦੇ ਨੇ whenever Gandhi has come to meet me, he has come to cheat me, ਮੈਨੂੰ ਧੋਖਾ ਦੇਣਾ ਹੈ। ਜਾਂ ਜਦੋਂ ਇਸ ਹੱਦ ਤੱਕ ਉਹਨਾਂ ਨੂੰ, ਜਿਵੇਂ ਅੱਜ ਉੱਥੋਂ ਜਿਹੜੇ 90 ਸਾਲਾਂ ਦਾ ਬਜ਼ੁਰਗ ਜਿਨ੍ਹਾਂ ਦਾ ਅਸੀਂ ਜ਼ਿਕਰ ਵੀ ਕੀਤਾ ਹੈ ਕਿ ਭਾਈ ਉਹ ਐਡਵਾਈਜ਼ ਕਰ ਰਹੇ ਨੇ ਔਰ ਕਿ ਜੀ ਦੱਸੋ ਇਕਨੋਮਿਕਲ ਵਾਇਬਿਲਿਟੀ ਕੀ ਹੋਏਗੀ, ਔਰ ਪੋਰਟ ਨਹੀਂ ਲੱਗਦੀ, ਉਹਨੂੰ ਸਮੁੰਦਰ ਨਹੀਂ ਹੈ, ਲੈਂਡ ਲੌਕਡ ਹੈ, ਫਲਾਣਾ ਹੈ ਤੇ ਢਿਮਕਾ ਹੈ ਜੀ, ਆਰਥਿਕ ਦਾ ਅਸੀਂ ਟਰੱਕ ਕਿੱਥੇ ਪਾਰਕ ਕਰਾਂਗੇ ਇੰਨਾ ਛੋਟਾ ਜਿਹਾ। ਇਹੋ ਜਿਹੀਆਂ ਹੀ ਦਲੀਲਾਂ ਜਿਹੜੀਆਂ ਨੇ ਉਸ ਵੇਲੇ ਵੀ ਜਿਹੜੇ ਇਹਨਾਂ ਦੇ ਬਹੁਤੇ, ਖਾਸ ਤੌਰ ਤੇ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੇ ਜਿਹੜੇ ਸਕਾਲਰ ਸੀ, ਅਲੀਗੜ੍ਹ ਵਾਲੇ ਜਿਹੜੇ ਨੇ ਉਹ ਥਿੰਕਰ ਸੀ, ਜਿਨ੍ਹਾਂ ਚੋਂ ਬਹੁਤ ਸਾਰੇ ਉਹਨਾਂ ਦੇ ਸਾਥੀ ਨਿਕਲੇ, ਉਹ ਉਹਨਾਂ ਨੂੰ ਵੀ ਦਿੰਦੇ ਸੀ। ਔਰ ਉਹਦੇ ਜਿਹੜੀ ਉਹਨਾਂ ਦੀ ਸਟੇਟਮੈਂਟ ਡਿਫਰੈਂਟ ਥਾਵਾਂ ਤੇ ਕੋਟ ਹੁੰਦੀ ਹੈ, ਉਹਨਾਂ ਨੇ ਕਿਹਾ, ਔਰ ਐਸਾ ਕਿਹਾ ਜਾਂਦਾ ਹੈ ਕਿ ਇੱਕ ਥਾਂ ਤੇ ਉਹਨਾਂ ਨੇ ਰੁਮਾਲ ਜੇਬ ਚੋਂ ਕੱਢਿਆ ਔਰ ਉਹਨਾਂ ਨੇ ਕਿਹਾ ਜੀ ਇਹ ਰੁਮਾਲ ਜਿੰਨਾ ਏਰੀਆ ਵਾਲਾ ਵੀ ਮੈਨੂੰ ਪਾਕਿਸਤਾਨ ਮਿਲੇ ਤਾਂ ਮੈਂ ਪਾਕਿਸਤਾਨ ਹੀ ਲਵਾਂਗਾ। ਫਿਰ ਉਹਨਾਂ ਨੇ ਕਿਹਾ ਕਿ ਵੀ ਇਟ ਮੇ ਬੀ ਮੋਥ ਈਟਨ, ਇਹ ਭਾਵੇਂ ਸਿਉਂਕ ਖਾਦਾ ਪਾਕਿਸਤਾਨ ਹੋਏ, ਕਿ ਵੀ ਇਧਰੋਂ ਵੀ ਉਧਰੋਂ ਵੀ ਕੀ ਹੋਏਗਾ ਕੀ ਨਹੀਂ ਹੋਏਗਾ। ਔਰ ਉਹਨਾਂ ਨੇ ਕਿਹਾ ਕਿ ਵੀ ਵੀ ਮੇ ਗੈਟ ਏ ਸਿੰਗਲ ਮੀਲ ਇਨ 24 ਆਵਰਸ ਬਟ ਆਈ ਐਮ ਫॉर ਪਾਕਿਸਤਾਨ ਐਂਡ ਨਥਿੰਗ ਲੈਸ ਦੈਨ ਪਾਕਿਸਤਾਨ, ਕਿ ਭਾਵੇਂ ਸਾਨੂੰ 24 ਘੰਟਿਆਂ 'ਚ ਇੱਕ ਵੇਲੇ ਖਾਣ ਨੂੰ ਮਿਲੇ ਲੇਕਿਨ ਪਾਕਿਸਤਾਨ ਤੋਂ ਘੱਟ ਕੁਛ ਨਹੀਂ ਹੈ। ਹੁਣ ਇਹ ਠੀਕ ਹੈ, ਮੈਂ ਜਦੋਂ ਇਹ ਗੱਲ ਕਰ ਰਹੇ ਹਾਂ ਸਾਡੇ ਕੁਝ ਸਿੱਖ ਵੀਰ ਵੀ ਕਈ ਵਾਰ ਲੱਗਦਾ ਹੈ ਕਿ ਵੀ ਮੈਂ ਪਤਾ ਨਹੀਂ ਪਾਕਿਸਤਾਨ ਦਾ ਹੀ ਐਡਵੋਕੇਟ ਹੈ, ਪਰ ਮੈਂ ਜਦੋਂ ਇਸ ਪਾਰਟ ਨੂੰ ਦੇਖਦਾ, ਮੈਂ ਇੱਕ ਸਿੱਖ ਹੋਣ ਦੇ ਨਾਤੇ, ਇੱਕ ਐਕਟਿਵਿਸਟ ਹੋਣ ਦੇ ਨਾਤੇ ਮੇਰੇ ਸਾਹਮਣੇ ਆਪਣੇ ਕੌਮੀ ਹਿੱਤ ਨੇ। ਜੇ ਮੈਂ 47 ਦੇ ਦੌਰ 'ਚ ਹੁੰਦਾ ਹੈ ਸ਼ਾਇਦ ਜਿਸ ਕਿਸਮ ਦਾ ਮਾਹੌਲ, ਇਹ ਨਹੀਂ ਹੈ ਕਿ ਬਲੈਕ ਐਂਡ ਵਾਈਟ ਪਿਕਚਰ ਨਹੀਂ ਸੀ, ਕਾਇਦੇ ਆਜ਼ਮ ਨੂੰ ਕਿਸੇ ਨੇ ਪਲੈਟਰ ਤੇ ਪਾਕਿਸਤਾਨ ਰੱਖ ਕੇ ਨਹੀਂ ਦਿੱਤਾ, ਅੰਗਰੇਜ਼ ਕਰਜ਼ਾਈ ਸੀ, ਜਾ ਰਹੇ ਸੀ, ਸੈਕੰਡ ਵਰਲਡ ਵਾਰ ਨੇ ਉਹਨਾਂ ਨੂੰ ਜਿਹੜਾ ਬਿਲਕੁਲ ਭੰਨ ਦਿੱਤਾ ਸੀ, ਜਿਹੜੇ ਲੋਕਲ ਸੋਲਜਰਸ ਦੀ ਲਾਇਲਟੀ ਖਤਮ ਹੋ ਗਈ ਸੀ ਕਿਉਂਕਿ ਉਹਨਾਂ ਨੇ ਜਿਵੇਂ ਆਜ਼ਾਦ ਹਿੰਦ ਫੌਜ ਤਾਂ ਦੂਜੇ ਬਣੇ। ਹੁਣ ਉਸ ਸਾਰੇ 'ਚ ਤੁਹਾਡੀ ਸੁਚੱਜੀ ਲੀਡਰਸ਼ਿਪ ਦਾ ਕੰਮ ਹੁੰਦਾ ਹੈ ਕਿ ਤੁਸੀਂ ਉਸ ਸਾਰੇ 'ਚੋਂ ਕਿਵੇਂ ਆਪਣੀ ਕੌਮ ਦਾ ਇੰਟਰਸਟ ਕੱਢਣਾ। ਸੋ ਸਾਡੀ ਲੀਡਰਸ਼ਿਪ ਸਮੇਂ ਦੇ ਹਾਣ ਦੀ ਨਹੀਂ ਸੀ, ਉਹ ਮਾਸਟਰ ਤਾਰਾ ਸਿੰਘ, ਬਲਦੇਵ ਸਿੰਘ, ਗਿਆਨੀ ਕਰਤਾਰ ਸਿੰਘ, ਉਹ ਕਾਂਗਰਸ ਦੇ ਝਾਂਸੇ ਦੇ ਵਿੱਚ ਆਏ। ਨਤੀਜੇ ਦੇ ਤੌਰ ਤੇ ਅਸੀਂ ਇੱਕ ਗੁਲਾਮੀ ਚੋਂ ਨਿਕਲ ਕੇ ਦੂਸਰੀ ਗੁਲਾਮੀ ਚ ਆਏ। ਔਰ ਮੈਂ ਸਮਝਦਾ ਹਾਂ ਵੀ ਜਿੱਥੇ ਅਸੀਂ ਆਪਣੇ, ਕਿਉਂਕਿ ਕੋਈ ਰਿਗਰੈਟਸ ਨਹੀਂ ਨੇ 47 ਤੱਕ, ਜਿਵੇਂ ਮੈਂ ਉਸ ਸਕਾਲਰ ਦੀ ਗੱਲ ਕੀਤੀ, ਉਹਨਾਂ ਨੂੰ ਮੈਂ ਕਿਹਾ ਜੀ ਵੀ ਸਾਨੂੰ ਜਿਹੜਾ ਸਾਡੇ ਇੰਟਰਸਟ ਕਲੈਸ਼ ਕਰਦੇ ਸੀ, 47 ਤੋਂ ਬਾਅਦ ਨਹੀਂ ਸਾਡੇ ਕਰਦੇ। ਕਹਿੰਦੇ ਜੀ ਕਿਵੇਂ? ਮੈਂ ਕਿਹਾ ਵੀ ਮੁਸਲਮਾਨ 9 ਕਰੋੜ ਸੀ ਲੇਕਿਨ 9 ਕਰੋੜ ਮੁਸਲਮਾਨ ਵੀ ਇਸ ਗੱਲ ਤੋਂ ਖੌਫਜ਼ਦਾ ਸੀ। ਉਹਨਾਂ ਨੇ ਕਦੇ, ਉਹਨਾਂ ਮੁਸਲਮਾਨਾਂ ਨੇ ਜਿਹੜਾ ਉਹ ਗੁਲਾਮੀ ਨਹੀਂ ਸੀ ਹਿੰਦੂਆਂ ਦੀ, ਪਹਿਲਾਂ 900 ਸਾਲ ਤੋਂ ਤਾਂ ਉਹਨਾਂ ਦੇ ਮੁਗਲ ਹੋਣ ਜਾਂ ਪਹਿਲਾਂ ਪਠਾਨ ਹੋਣ ਉਹ ਰੂਲਰ ਸਨ, ਉਹਨਾਂ ਨੇ ਹਿੰਦੂਆਂ ਦੀ ਗੁਲਾਮੀ ਨਹੀਂ ਸੀ ਦੇਖੀ ਹੋਈ। ਇਹਦੇ ਬਾਵਜੂਦ ਉਹ ਖੌਫਜ਼ਦਾ ਸੀ ਕਿ ਵੀ ਅਸੀਂ ਜਿਹੜਾ ਉਹ ਹਿੰਦੂ ਮੈਜੋਰਿਟੀ ਦੇ ਥੱਲੇ ਆ ਗਏ ਤੇ ਫਿਰ ਸਾਡੇ ਨਾਲ ਇਹ ਕੀ ਕਰਨਗੇ। ਤੇ ਸਿੱਖ ਤਾਂ ਜਿਹੜੇ ਨੇ ਹੈ ਹੀ ਜਿਹੜੇ ਨੇ ਉਹ 7-8 ਮਿਲੀਅਨ ਸੀ, 8 ਜਾਂ 9 ਮਿਲੀਅਨ ਹੋਣਗੇ, 90 ਲੱਖ ਸਾਡੀ ਆਬਾਦੀ ਸੀ। ਹੁਣ ਅਸੀਂ ਖੌਫਜ਼ਦਾ ਜਿਹੜੀ ਹੈ ਉਹ ਇੱਕ ਫੀਅਰ, ਇੱਕ ਸਾਈਕੋ ਹਿਸਟਰੀ ਸੀ 18ਵੀਂ ਸਦੀ ਦੀ ਚੱਲ ਰਹੀ, ਮੁਗਲਾਂ ਦੀ ਔਰ ਦਰਾ ਖੈਬਰ ਪਾਰ ਦੀ। ਔਰ ਉਸ ਸਾਰੇ ਪੀਰੀਅਡ 'ਚ ਇਸ ਕਿਸਮ ਦੇ ਮਾਹੌਲ 'ਚੋਂ ਜੇ ਸਿੱਖ ਖੌਫਜ਼ਦਾ ਵੀ ਸਨ ਦੋਨੋਂ ਪਾਸਿਓਂ, ਹਿੰਦੂਆਂ ਵੱਲੋਂ, ਕਿਉਂਕਿ ਹਿੰਦੂ ਲੀਡਰਸ਼ਿਪ ਨੇ ਆਪਣੀ ਜਿਹੜੀ ਉਹ ਚੈਸ ਗੇਮ ਵਿਛਾਈ, ਉਹਨਾਂ ਨੇ ਉਹ ਐਲਿਓਰ ਕਰ ਲਿਆ। ਲੇਕਿਨ ਇਧਰ ਜਿਹੜਾ ਹੈ ਇਸ ਗੱਲ, ਕਿਉਂਕਿ ਪੰਜਾਬ ਉਸ ਪੀਰੀਅਡ 'ਚ ਜਿਹੜਾ ਡਿਵੀਜ਼ਨ ਦਾ ਆਧਾਰ ਬਣਿਆ 1941 ਦੀ ਸੈਂਸਸ ਸੀ, ਮਰਦਮਸ਼ੁਮਾਰੀ ਸੀ, ਔਰ ਉਸ ਮਰਦਮਸ਼ੁਮਾਰੀ 'ਚ ਜ਼ਾਹਿਰ ਹੈ ਮੁਸਲਮਾਨ ਪੋਪੂਲੇਸ਼ਨ 55% ਤੋਂ ਜ਼ਿਆਦਾ ਸੀ ਪੰਜਾਬ ਦੇ ਵਿੱਚ। ਔਰ ਇਸ ਗੱਲ ਦਾ ਇਹ ਸੀ, ਇਹਦੇ 'ਚ ਮੈਂ ਇਹਨੂੰ ਓਨੈਸਟਲੀ ਐਡਮਿਟ ਕਰਨਾ ਚਾਹੁੰਦਾ ਕਿ ਇੱਕ ਅਨਸਰਟਨਟੀ ਸੀ ਕਿ ਵੀ ਅਸੀਂ ਕਿਤੇ ਮੈਜੋਰਟੀ 'ਚ ਵੀ ਨਹੀਂ ਹੈ, ਇਤਬਾਰ ਖੇਡ ਵੀ, ਸਾਈਕੋ ਹਿਸਟਰੀ ਵੀ। 47 ਦੀ ਉਸ ਬਦਤਰ ਲਾਈਨ ਨੇ ਜਿਹਦੇ 'ਚ ਅਸੀਂ ਪਾਗਲਪਨ ਦਿਖਾਇਆ ਦੋਨੋਂ ਪਾਸੇ, ਉਸ ਤੋਂ ਬਾਅਦ ਅੱਜ ਸਾਡੇ ਕੋਲ, ਅੱਜ ਜਦੋਂ ਅਸੀਂ ਇੱਕ ਸੇਫ ਰਿਲੇਸ਼ਨਸ਼ਿਪਸ ਦੀ ਗੱਲ ਕਰਦੇ ਹਾਂ, ਇੱਕ ਟੈਰੀਟਰੀ ਦੀ ਗੱਲ ਕਰਦੇ ਹਾਂ,
ਅੱਜ 50,300 ਸਕੁਅਰ ਕਿਲੋਮੀਟਰ ਏਰੀਆ ਉਹ ਹੈ ਜਿੱਥੇ ਲਗਭਗ ਅਸੀਂ 70% ਹੈ ਆਬਾਦੀ ਦਾ। ਔਰ ਇਹ ਸਾਰਾ, ਔਰ ਜਿਵੇਂ ਕਾਇਦੇ ਆਜ਼ਮ ਦਾ ਵਿਜ਼ਨ ਸੀ ਉਹ ਇਵੇਂ ਨਹੀਂ ਸੀ ਕਿ ਵੀ ਉਹਨਾਂ ਨੇ ਇਹ ਸਮਝਿਆ ਸੀ ਕਿ ਵੀ ਇਹ ਇਸ ਪਾਣੀ ਰੋਕ ਲੈਣਗੇ, ਪੈਸੇ ਰੋਕ ਦੇਣਗੇ, ਕਸ਼ਮੀਰ ਦਾ ਮੁੱਦਾ ਤਾਂ ਬਾਅਦ ਚ ਆਇਆ। ਉਹ ਉਹਨਾਂ ਦਾ ਇਹ ਲਿਖਤਾਂ ਨੇ ਕਿ ਭਾਈ ਸਾਡੀ ਇਹ ਠੀਕ ਹੈ ਵੀ ਅਸੀਂ ਦੋ ਨੇਸ਼ਨਸ ਅੱਡ ਹੁੰਦੇ ਆ, ਪਰ ਸਾਡੀ ਰਿਲੇਸ਼ਨਸ਼ਿਪ ਇਵੇਂ ਹੀ ਹੋਏਗੀ ਜਿਵੇਂ ਅਮਰੀਕਾ ਕੈਨੇਡਾ ਦੀ ਆ, ਉਹਨਾਂ ਦੀਆਂ ਇਹ ਰਿਕਾਰਡਡ ਵਰਜ਼ਨਸ ਨੇ। ਹੁਣ ਜ਼ਾਹਰ ਹੈ ਕਿ ਵੀ ਨਾ ਉਹ ਅਮਰੀਕਾ ਕੈਨੇਡਾ ਬਣਿਆ, ਔਰ ਅੱਜ 70 ਸਾਲ ਬਾਅਦ ਜੇ ਉਹਨਾਂ ਦਾ ਕੋਈ ਰਾਹ ਚੀਫ ਸਾਬਕਾ ਉਹਦੀ ਕਿਤਾਬ ਕੱਲ ਮਹਿਤਾ ਕਿ ਕੌਣ ਹੈ, ਉਹਨੇ ਕਿਹਾ ਜੀ ਇਹ ਕਦੇ ਹੋ ਹੀ ਨਹੀਂ ਸਕਦੀ ਪੀਸ, ਇਹ ਟਰਬਲਡ ਪੜੋਸੀ ਰਹੇਗਾ, ਇਹ ਉਹ ਹੋਰ ਵੀ ਬਹੁਤ ਸਾਰਾ ਇਸ ਕਿਸਮ ਦਾ ਨੈਗੋਸ਼ੀਏਸ਼ਨ ਦਾ ਕੋਈ ਫਾਇਦਾ ਨਹੀਂ। ਸੋ ਜ਼ਾਹਰ ਹੈ ਵੀ ਸਾਡੇ ਲਈ ਉਸੋਂ ਤੱਕ ਵਾਲੇ ਤੋਂ ਬਾਅਦ ਅੱਜ ਜਦੋਂ ਅਸੀਂ ਸਿਨੇਰੀਓ ਨੂੰ ਦੇਖਦੇ ਹਾਂ, ਅੱਜ ਸਾਡਾ ਪਾਕਿਸਤਾਨ ਦੇ ਨਾਲ ਕੋਈ ਕਲੈਸ਼ ਨਹੀਂ, ਬਾਰਡਰ ਡਰਾਉਣ ਨੇ, ਸਾਡੇ ਇਤਿਹਾਸਕ ਗੁਰਦੁਆਰੇ ਉਹਨਾਂ ਦੀ ਸਾਂਭ ਸੰਭਾਲ ਦੇਖਭਾਲ ਜਿਸ ਚੰਗੇ ਅੰਦਾਜ਼ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਹੋ ਰਹੀ ਹੈ। ਬੇਸ਼ੱਕ 47 ਦੇ ਵਿੱਚ ਐਥਨਿਕ ਕਲੀਨਜ਼ਿੰਗ ਦੋਨੋਂ ਪਾਸੇ ਹੋਈ, ਪਰ ਅੱਜ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖ ਨੰਬਰ 20,000 ਦੇ ਕਰੀਬ ਆਉਂਦਾ ਹੈ ਉਹ ਪਾਕਿਸਤਾਨ 'ਚ, ਔਰ ਉਹਨਾਂ 'ਚੋਂ ਵੀ ਬਹੁਤ ਸਾਰੇ ਹੁਣ ਪਿਛਲੇ 20-25-30 ਸਾਲ 'ਚ ਜਿਹੜੇ ਇਲਾਕਾ ਗੈਰ ਦੇ ਵਿੱਚ ਸਨ ਉੱਥੇ, ਕਿਉਂਕਿ ਅਫਗਾਨਿਸਤਾਨ ਨੂੰ ਲੈ ਕੇ ਪ੍ਰੋਬਲਮ ਚੱਲ ਰਹੀ ਹੈ, ਉਹ ਨਨਕਾਣਾ ਸਾਹਿਬ ਆਏ ਨੇ, ਸੈਟਲ ਹੋਏ ਨੇ। ਸੋ ਅਸੀਂ ਸਮਝਦੇ ਹਾਂ ਵੀ ਅੱਜ, ਔਰ ਜਦੋਂ ਅਸੀਂ ਭਾਰਤ ਵੱਲ ਦੇਖਦੇ ਹਾਂ ਔਰ 200 ਮਿਲੀਅਨ ਮੁਸਲਮਾਨ ਕਸ਼ਮੀਰੀ ਉਹਨਾਂ ਤੋਂ ਅੱਡ ਜਿਹੜੇ ਲੜ ਰਹੇ ਨੇ ਆਪਣੀ ਆਜ਼ਾਦੀ ਲਈ, ਸੋ ਸਾਡਾ ਦੁਸ਼ਮਣ ਵੀ ਸਾਂਝਾ ਹੈ। ਅਸੀਂ ਖਾਲਿਸਤਾਨ ਦਾ ਬਿਗਲ ਵਜਾਇਆ ਹੋਇਆ, ਉਸ ਦੀ ਪ੍ਰਾਪਤੀ ਲਈ ਤੁਰੇ ਹੋਏ ਹਾਂ। ਸਾਡਾ ਨੈਕਸਟ ਡੋਰ ਨੇਬਰ ਹੈ ਪਾਕਿਸਤਾਨ, ਔਰ ਇਹ ਸਾਰੇ ਹੀ ਫੈਕਟਰ ਇਸ ਵੇਲੇ ਕੋਈ ਜਿਹੜਾ ਇੱਕ 47 ਦੇ ਵਿੱਚ ਇੱਕ ਕਿਸਮ ਦਾ ਅਨਸਰਟਨਟੀ ਦਾ ਮਾਹੌਲ ਸੀ, ਅੱਜ ਉਹ ਐਗਜ਼ਿਸਟ ਨਹੀਂ ਕਰਦਾ। ਅੱਜ ਜਿਹੜੀ ਸਾਡੀ ਪ੍ਰੋਬਲਮ ਆਪਣੀ ਸਿੱਖਾਂ ਦੀ ਬਣੀ ਹੋਈ ਹੈ, ਜਿਵੇਂ ਉਸ ਪੀਰੀਅਡ ਦੇ ਵਿੱਚ ਜਿਹੜੇ ਇਹ ਰਾਜੇ ਮਹਾਰਾਜੇ ਸੀ, ਪਹਿਲਾਂ ਅੰਗਰੇਜ਼ ਪ੍ਰਸਤ ਬਣੇ ਰਹੇ, ਫਿਰ ਸਰਟਨਲੀ ਹਿੰਦੂ ਪ੍ਰਸਤ ਹੋ ਗਏ, ਇਹਨਾਂ ਦਾ ਰੋਲ ਮਾੜਾ ਸੀ। ਅੱਜ ਜੇ ਸਾਨੂੰ ਚੈਲੰਜ ਹੈ ਇਸ ਕਿਸਮ ਦੇ ਸਟੂਜਿਸ ਤੋਂ, ਜਿਹੜੇ ਇੱਕ ਪਾਸੇ ਇੰਡੀਅਨ ਲਾਇਲਟੀ, ਔਰ ਜਿਵੇਂ ਸਾਡੇ ਭੈਣ ਜੀ ਅਮਨਜੋਤ ਕੌਰ ਨੇ ਕਾਫੀ ਡੀਟੇਲ ਦੇ ਵਿੱਚ 2-3 ਅੱਜ ਈਮੇਲਸ ਲਿਖੀਆਂ ਨੇ, ਔਰ ਉਹਦੇ 'ਚ ਉਹਨਾਂ ਦੀ ਕੀ ਈਮੇਲ ਹੀ ਹੈ, 6 ਨੀਡ ਟੂ ਪੌਂਡਰ ਔਨ August 15th ਐਂਡ January 26th। ਵੀ ਇਸ ਗੱਲ ਤੇ ਵਿਚਾਰ ਕਰੋ, ਆਪਣੇ ਦਿਮਾਗ ਤੇ ਜ਼ੋਰ ਪਾਓ ਕਿ ਇਹ 25, 15 ਅਗਸਤ, 26 ਜਨਵਰੀ ਇਹ ਸਾਡੀ ਗੁਲਾਮੀ ਦਾ ਅਹਿਸਾਸ ਸਾਨੂੰ ਬਾਰ-ਬਾਰ ਨਹੀਂ ਕਰਵਾਉਂਦੇ। ਔਰ ਅਸੀਂ ਇਹਨਾਂ ਸਾਰਿਆਂ ਦੇ ਬਾਵਜੂਦ ਉਹਨਾਂ ਨੇ ਕਿਹਾ ਕਿ ਸਿੱਖਸ ਆਰ ਪ੍ਰਾਊਡ ਸਿਟੀਜ਼ਨਸ ਆਫ ਵਟਐਵਰ ਕੰਟਰੀ ਦੇ ਲਿਵ ਇਨ ਐਂਡ ਚੀਅਰ ਫॉर ਅਦਰਸ ਇੰਡੀਪੈਂਡੈਂਸ ਡੇਜ਼, ਰਿਪਬਲਿਕ ਡੇਜ਼, ਸਪੋਰਟਸ ਟੀਮਸ। ਉਹਨੇ ਕਿਹਾ ਜੀ ਅੱਜ ਸਾਡਾ ਹਾਲ ਇਹ ਹੈ ਵੀ ਅਸੀਂ ਹੋਮਲੈਸ, ਨੇਸ਼ਨਲੈਸ ਕੌਮ ਦੁਨੀਆ ਦੇ ਸਾਰੇ ਦੇਸ਼ਾਂ 'ਚ ਬੈਠੇ, ਪਰ ਅਸੀਂ ਉਹਨਾਂ ਦੇ ਝੰਡੇ ਲੈ ਕੇ ਉਹਨਾਂ ਦੇ ਆਜ਼ਾਦੀ ਦਿਨਾਂ ਦੇ ਉੱਤੇ ਉਹਨਾਂ ਦੀ ਸਪੋਰਟਸ ਟੀਮ ਜਿੱਤਦੀ ਹੈ ਅਸੀਂ ਚੀਅਰ ਕਰਦੇ ਹਾਂ। ਸਾਨੂੰ ਕਿਉਂ ਭੁੱਲ ਗਿਆ ਕਿ ਅਸੀਂ ਅੱਜ ਇੱਕ ਬਿਨਾਂ ਘਰ ਤੋਂ ਕੌਮ ਹੈ, ਔਰ ਸਾਡਾ ਕੋਈ ਵਕਾਰ ਨਹੀਂ ਹੈ। ਉਸ ਕੌਮ ਦਾ ਜਿਹਦਾ ਘਰ ਨਹੀਂ ਹੁੰਦਾ ਉਹਦਾ ਕੋਈ ਵਕਾਰ ਨਹੀਂ ਹੁੰਦਾ। ਔਰ ਇਜ਼ਰਾਈਲ ਦੀ ਉਦਾਹਰਨ ਸਾਡੇ ਸਾਹਮਣੇ ਹੈ, ਮੈਂ ਅਕਸਰ ਕੋਟ ਕਰਦਾ have Sikhs ever thought they live in reflected glory of others? ਕਦੇ ਸਿੱਖਾਂ ਨੇ ਸੋਚਿਆ ਕਿ ਵੀ ਇਹ ਦੂਸਰਿਆਂ ਦੀ ਗਲੋਰੀ ਹੈ ਜਿਹੜੀ ਉਹਨਾਂ ਦੇ ਆ ਕੇ ਰਿਫਲੈਕਟ ਹੋ ਕੇ ਪੈਂਦੀ ਹੈ, ਉਹਨਾਂ ਦੀ ਗਲੋਰੀ ਨਹੀਂ ਹੈ ਜਿਹੜੇ ਕਿ ਉਸ ਮਾਹੌਲ 'ਚੋਂ ਰਹਿੰਦੇ ਨੇ। there is no country where Sikhs have not faced hate crimes, prejudice or almost invisible minorities, and hardly a part of those countries media, government, public life। ਕੋਈ ਦੇਸ਼ ਐਸਾ ਨਹੀਂ ਜਿੱਥੇ ਸਾਡੇ ਨਾਲ ਵਿਤਕਰਾ ਨਾ ਹੁੰਦਾ ਹੋਏ, ਔਰ ਅਸੀਂ ਉਹਨਾਂ ਦੇ ਕਿਸੇ ਵੀ ਜਿਹੜਾ ਮੀਡੀਆ, ਗਵਰਨਮੈਂਟ, ਪਬਲਿਕ ਲਾਈਫ ਸਾਡੀ ਕੋਈ ਆਪਣੀ ਹੋਂਦ ਨਹੀਂ ਹੈ। The country whose Independence Day Sikhs celebrate the most has committed their genocide, left no stone unturned to defame, deny justice, malign globally and blacklist Sikhs from own homeland। ਵੀ ਅੱਜ ਜਿਹੜਾ ਇੱਕ ਸਾਡਾ ਤਬਕਾ ਉੱਥੋਂ ਦੇ ਦਿਨ ਨੂੰ ਮਨਾਉਂਦਾ ਹੈ, ਉਹ ਇਹ ਦੇਖਣ ਕਿ ਭਾਈ ਇਸ ਮੁਲਕ ਨੇ ਸਾਡੀ ਨਸਲਕੁਸ਼ੀ ਕੀਤੀ ਹੈ, ਸਾਨੂੰ ਬਦਨਾਮ ਕਰਨ ਔਰ ਇਨਸਾਫ ਨੂੰ ਡਿਨਾਈ ਕਰਨ ਔਰ ਸੰਸਾਰ ਪੱਧਰ ਦੇ ਉੱਤੇ ਬਲੈਕ ਲਿਸਟਾਂ ਬਣਾ ਕੇ ਔਰ ਬਦਨਾਮ ਕਰਨ ਜਿਨ੍ਹਾਂ ਨੇ ਕੋਈ ਕਸਰ ਬਾਕੀ ਨਹੀਂ ਛੱਡੀ। Sikhs join armies also and fight battles meant for others, merely become mercenaries in war of others।
ਕਿ ਜੀ ਅਸੀਂ ਫੌਜ 'ਚ ਜਾਂਦੇ ਹਾਂ ਪਰ ਅਸੀਂ ਦੂਜਿਆਂ ਦੇ ਪਹਾੜੇ ਦੇ ਟੱਟੂ ਆ, ਉਹਨਾਂ ਦੇ ਮਰਸਨਰੀ ਆ, ਦੂਸਰਿਆਂ ਲਈ ਲੜਦੇ ਆ, ਆਪਣੀ ਸਾਡੀ ਕੋਈ ਹੋਂਦ ਨਹੀਂ। Sikhs are happy with token gestures or speeches made once or twice about them, but have we a committee got justice and full representation anywhere? ਸਾਡੇ ਬਾਰੇ ਕੋਈ ਦੋ ਕਮੈਂਟ ਕਰ ਦਿੰਦਾ ਆ ਕਿ ਸਿੱਖ ਬਹੁਤ ਬਹਾਦਰ ਹੈ, ਅਸੀਂ ਵੀ ਜਕਾਰਾ ਛੱਡ ਦੇਣਾ ਹੈ, ਦੇਖੋ ਜੀ ਸਾਨੂੰ ਬਹਾਦਰ ਕਿਹਾ, ਉਹਨੇ ਕਿਹਾ ਵੀ ਇੰਨੀ ਕੀ ਸਾਡੀ ਅੱਜ ਹੋਂਦ ਰਹਿ ਗਈ ਹੈ। ਆਰ ਵੀ ਹੈਪੀ ਬੀਇੰਗ ਜਸਟ ਏ ਪਲਾਇੰਟ ਮਾਡਲ ਮਾਈਨੋਰਿਟੀ, ਕਿ ਵੀ ਸਾਨੂੰ ਉਹ ਜਿਵੇਂ ਮੋਰ ਦੇ ਖੰਭ ਲਾ ਕੇ ਇੱਥੇ ਨੇਟਿਵ ਅਮਰੀਕਨਸ ਰੱਖੇ ਹੋਏ ਨੇ, ਸਾਡੀ ਹਾਲਤ ਇਹ ਹੈ ਔਰ ਅਸੀਂ ਇਹਦੇ 'ਚ ਕੀ ਖੁਸ਼ ਹਾਂ। ਅਸੀਂ ਇਸ ਸਾਰੇ ਸਿੱਖ ਸ਼ੁੱਡ ਲੁੱਕ ਅਰਾਊਂਡ, ਚੈੱਕ ਟੈਕਸਟ ਬੁੱਕਸ, encyclopedias, history books, museums, coins, stamps, insignia and see where Sikhs are represented. ਦੇਖ ਲਓ encyclopedia ਦੇਖ ਲਓ, history ਦੇਖ ਲਓ, ਸਟੈਂਪ ਦੇਖ ਕਿੱਥੇ ਤੁਹਾਡੇ ਰਾਜ ਦੇ ਸਿੱਕੇ ਸੀ, ਅੱਜ ਤੁਹਾਡੀ ਹੋਂਦ ਕੀ ਹੈ ਕਿ ਕੀ ਤੁਹਾਨੂੰ ਕਿਤੇ ਨੁਮਾਇੰਦਗੀ ਹੈ। Today we are nowhere except acknowledged around some festival or election time as a minority when some politician looks for vote bank. ਕਿ ਜਿਹੜਾ ਵੋਟਾਂ ਲੈਣ ਆਉਂਦਾ ਹੈ ਉਹ ਤੁਹਾਨੂੰ ਉਹੀ ਕਿ ਜੀ ਸਿੱਖ ਬੜੇ ਬਹਾਦਰ ਨੇ, ਬਹੁਤ ਕੁਰਬਾਨੀਆਂ ਕੀ ਹੈ ਜੀ ਉਹਨਾਂ ਨੇ, ਇਸ ਲਈ ਤੁਸੀਂ ਸਾਨੂੰ ਜੁੱਤੀਆਂ ਮਾਰ ਰਹੇ ਹੋ। ਪਰ ਇਹ ਇੱਕ ਸਾਡੀ ਜ਼ਹਿਨੀਅਤ ਹੈ ਵੀ ਅਸੀਂ ਉਸ ਨੂੰ ਮੰਨੇ। No one knows our history unless they especially want to research it. People with vested interests are writing our past and present as they deem fit. ਸਾਨੂੰ ਪਤਾ ਹੀ ਨਹੀਂ ਹੈ ਵੀ ਸਾਨੂੰ ਕੌਣ ਲਿਖਣ ਵਾਲਾ ਕੀ ਬਣਾ ਰਿਹਾ ਹੈ, ਬੀਤੇ ਦਾ ਇਤਿਹਾਸ ਵੀ ਔਰ ਅੱਜ ਦਾ ਵੀ ਉਹੀ ਲਿਖ ਰਹੇ ਨੇ। hate crimes, genocide, pogroms, fake encounters, harassment, legal terrorism via fake cases, we are supposed to tolerate all. ਇਹ ਸਭ ਕੁਝ ਹੋ ਰਿਹਾ ਔਰ ਇਹ ਸਾਡੇ ਤੋਂ ਆਸ ਕੀਤੀ ਜਾਂਦੀ ਹੈ ਵੀ ਚੁੱਪ ਕਰਕੇ ਇਹਨੂੰ ਸਹਾਰੋ ਔਰ ਕਹੋ ਭਾਰਤ ਮਾਤਾ ਕੀ ਜੈ। ਇਹ ਸਾਨੂੰ ਸਾਡੇ ਤੋਂ ਸਾਡਾ ਦੁਸ਼ਮਣ expect ਕਰਦਾ ਹੈ। Doing comparatively well doesn't mean we shouldn't think of our future as a community. Where are we? Where do we stand in world history? What is our future? Do we want to be major players in world history or be a mere footnote? ਇਹੀ ਸਰ ਕਪੂਰ ਸਿੰਘ ਨੇ ਇੱਕ ਥਾਂ ਉਹਨਾਂ ਨੇ ਫੁੱਟਨੋਟ ਕਿਹਾ, ਉਹਨੇ ਕਿਹਾ ਸੀ ਕਿ ਬਈ ਇਹ ਜਿਹੜਾ ਅਸੀਂ ਫੁੱਟਨੋਟ ਬਣ ਜਾਾਂਗੇ ਹਿਸਟਰੀ ਦੇ। ਔਰ ਉਹ ਚਰਚਿਲ ਦੇ ਵਰਡਸ ਨੂੰ ਕੋਟ ਕਰਦੇ ਜਦੋਂ ਉਹਨਾਂ ਨੇ ਬਲਦੇਵ ਸਿੰਘ, ਭਾਵੇਂ ਉਹ ਆਪ ਬਿਮਾਰ ਸੀ, ਉਹਨਾਂ ਦੀ ਪਾਰਟੀ ਦੀ ਹਕੂਮਤ ਨਹੀਂ ਸੀ, ਔਰ ਉਹਨੇ ਚਰਚਲ ਨੇ ਮੈਸੇਜ ਭੇਜਿਆ ਬਲਦੇਵ ਸਿੰਘ ਨੂੰ ਕਿ ਇਹਨੂੰ ਜਾਣਦੇ, ਨਹਿਰੂ ਨੂੰ, ਇਹ ਲੰਡਨ ਰਾਊਂਡ ਟੇਬਲ ਤੇ ਸੀ ਔਰ ਬਾਅਦ ਅਸੀਂ ਦੇਖਾਂਗੇ ਕਿ ਵੀ ਅਸੀਂ ਕੀ ਕਰਨਾ। ਔਰ ਉਹਨਾਂ ਦੇ ਚਰਚਿਲ ਦਾ ਇਹ ਸ਼ਬਦ ਨੇ ਕਿ ਵੀ ਅਸੀਂ we want to do something for the Sikhs so that they should be able to walk on the current of history with the feet of their own, ਕਿ ਵੀ ਉਹ ਸਮੇਂ ਦੇ ਉਸ ਬਹਾਅ ਤੇ ਆਪਣੇ ਪੈਰਾਂ ਦੇ ਨਾਲ, ਆਜ਼ਾਦੀ ਤੁਹਾਡੇ ਪੈਰ ਹੁੰਦੇ ਨੇ, ਅਦਰਵਾਈਜ਼ ਤੁਸੀਂ ਮਰਸਨਰੀ ਹੁੰਦੇ ਹੋ ਕਿਸੇ ਦੇ ਤੇ ਜਾਂ ਕਿਸੇ ਦੀ ਦਿਆ ਤੇ ਹੁੰਦੇ ਹੋ, ਉਹ ਹੋਂਦ ਨਹੀਂ ਹੁੰਦੀ। ਔਰ ਇਹੀ ਅੱਜ ਅਸੀਂ ਵਾਕਈ ਫੁੱਟਨੋਟ ਬਣ ਗਏ। ਮੇਨ ਟੈਕਸਟ ਦੇ ਵਿੱਚ ਤਾਂ ਸਾਡੀ ਹੋਂਦ ਹੀ ਨਹੀਂ, ਕਿਉਂਕਿ ਅਸੀਂ ਇੱਕ ਕੌਮ ਹੁੰਦਿਆਂ ਹੋਇਆਂ ਵੀ ਇੱਕ ਡਾਇਨਾਮਿਕ ਜਿਹੜੀ ਗੁਰੂ ਨੇ ਸਾਜੀ ਕੌਮ, ਅੱਜ ਸਾਡਾ ਕੋਈ ਘਰ ਨਹੀਂ ਹੈ, ਇਸ ਲਈ ਅਸੀਂ ਫੁੱਟਨੋਟ ਬਣਦੇ ਜਾ ਰਹੇ ਹਾਂ। ਟੁਡੇ ਇਨ ਇੰਡੀਆ Sikhs are afraid to talk or discuss things openly and request other Sikhs to keep quiet, act with restraint to avoid trouble. Our elders do not want to discuss anything from 1947 to 1984 or post 84 years. They do not tell us anything. They keep quiet when we ask questions. They forbid us from buying books, accessing websites, documentaries on our people and politics. They are even afraid of us posting on social media because they know anyone can be arrested or some riot can start over a mere tweet or Facebook. ਇਹ ਬਿਲਕੁਲ ਠੀਕ ਜੀ ਕਿ ਅੱਜ ਹਾਲਾਤ ਇਹ ਨੇ ਕਿ ਸਾਡੀ ਪੇਰੈਂਟਸ ਜਿਨ੍ਹਾਂ ਨੇ 47 ਵੀ ਚੱਲਿਆ, 84 ਵੀ ਚੱਲਿਆ, ਉਹ ਗੱਲ ਨਹੀਂ ਕਰਨਾ ਚਾਹੁੰਦੇ, ਉਹ ਬੱਚਿਆਂ ਨੂੰ ਦੱਸਣਾ ਹੀ ਨਹੀਂ ਚਾਹੁੰਦੇ। ਉਹਨਾਂ ਨੂੰ ਹੈ ਕਿ ਵੀ ਕੱਲ ਨੂੰ ਕੋਈ ਵੀ ਇਹਨਾਂ ਨੂੰ ਆਧਾਰ ਬਣਾ ਕੇ ਕੋਈ ਰਾਇਟ ਹੋ ਜਾਏ, ਇਹਨਾਂ ਨੂੰ ਅਰੈਸਟ ਕਰ ਲੈਣ ਦੂਜਾ। ਔਰ ਇਹ ਕਹਾਣੀ ਬਿਲਕੁਲ ਠੀਕ, ਜਿਨ੍ਹਾਂ ਨੇ ਸਭ ਕੁਝ ਸਿਆ। ਆ ਇੱਕ ਥਰਡ ਰੇਟ ਜਿਹੀ ਐਕਟਰੈਸ ਦਾ ਕੋਈ ਨਵੀਂ ਫਿਲਮ ਆਈ ਹੈ, ਉਹ ਸਿੱਖਾਂ ਦੀ ਕੁੜੀ ਦਿੱਲੀ 'ਚ ਬੇਸਡ, ਪੰਨੂ ਉਹਦੇ ਨਾਂ ਨਾਲ ਲੱਗਾ ਹੋਇਆ, ਤੇ ਉਹਨੇ ਉਹ ਦੂਸਰਾ ਇੱਕ ਸਿਨਹਾ ਕੇ ਕੌਣ ਹੈ ਉਹਦਾ, ਹਾਲਾਂਕਿ ਬਿਹਾਰੀ, ਉਹ ਕਹਿ ਰਿਹਾ ਕਿ ਵੀ ਇਹ ਜੋ ਨਵੰਬਰ 84 'ਚ ਹੋਇਆ, ਔਰ ਉਹਨੂੰ ਇੰਟਰਵਿਊਰ ਜਿਹੜਾ ਮੁੰਡਾ ਹੈ ਉਹ ਹਿੰਦੂ ਹੈ, ਉਹ ਉਹਨੂੰ ਪੁੱਛ ਰਿਹਾ ਕਿ ਜੀ ਜਦੋਂ 84 ਦੀ ਗੱਲ ਹੁੰਦੀ ਹੈ, ਤੁਸੀਂ ਦਿੱਲੀ 'ਚ ਜੰਮੇ ਪੜੇ ਹੋ, ਦਿੱਲੀ ਦੀ ਗੱਲ ਹੈ, ਤੇ ਉਹ ਕਹਿ ਰਹੀ ਹੈ ਜੀ ਮੇਰੇ ਪਿਤਾ ਦਾ ਪੂਰੇ ਫਾਰਮ 'ਚ ਸਿੱਖ ਹੀ, ਟਰਬਨ ਵਾਲੇ ਨੇ ਜਾਂ ਦੂਜੇ,
ਪਰ ਉਹਨਾਂ ਨੇ ਕਦੇ ਸਾਡੇ ਨਾਲ ਗੱਲ ਹੀ ਨਹੀਂ, ਹਾਲਾਂ ਉਹ ਕਹਾਣੀ ਦੱਸ ਰਹੀ ਹੈ ਵੀ ਅਸੀਂ ਕਿਵੇਂ ਜਿੱਦਾਂ ਪੰਜਾਬ ਗਏ ਹੋਏ ਸੀ ਜਾਂ ਫਲਾਣੇ ਕਿਵੇਂ ਲੁਕੇ, ਕਿਵੇਂ ਜਾਨ ਬਚਾਈ, ਕਿਵੇਂ ਮੌਬ ਆਏ। ਹੁਣ ਇਹ ਵੀ ਇੱਕ ਫੀਅਰ ਫੈਕਟਰ ਹੈ ਕਿ ਪੇਰੈਂਟਸ ਜਿਸ ਚੋਂ ਗੁਜ਼ਰੇ, ਬੱਚੇ ਬੱਚੀਆਂ ਭਾਵੇਂ ਛੋਟੇ, ਉਹ ਉਹਨਾਂ ਨੂੰ ਕਹਾਣੀ ਨਹੀਂ, ਕਿਉਂਕਿ ਉਹਨਾਂ 'ਚ ਇਹ ਹੁੰਦਾ ਵੀ ਇਹ ਉਸ ਰਸਤੇ ਤੇ ਨਾ ਤੁਰ ਪਏ ਰਿਵੈਂਜ ਦੇ, ਜਾਂ ਇਹ ਹੁੰਦਾ ਕਿ ਵੀ ਇਸ ਦੇ ਉੱਤੇ ਹੁਣ ਇਹਨੂੰ ਖਤਮ ਕਰੋ, ਸਾਡੇ ਨਾਲ ਤਾਂ ਇਵੇਂ ਹੀ ਹੋਣਾ ਹੈ, ਅਸੀਂ ਇਹਨਾਂ ਨੂੰ ਲੂਜ਼ ਨਾ ਕਰੀਏ। ਸੋ ਇਹ ਗੁਲਾਮਾਂ ਦੀ ਜ਼ਹਿਨੀਅਤ ਇਹੀ ਹੁੰਦੀ ਹੈ। ਔਰ ਬਿਲਕੁਲ ਉਹਨਾਂ ਨੇ ਠੀਕ ਪੁਆਇੰਟ ਆਊਟ ਕੀਤਾ, ਇਜ਼ ਦਿਸ ਫਰੀडम, ਇਜ਼ ਦਿਸ ਲਿਵਿੰਗ ਵਿਦ ਅ ਮੈਨੂੰ ਕੀ ਅਪਰੋਚ, what you call living with freedom, ਵੀ ਇਹ ਆਜ਼ਾਦੀ ਹੈ ਜਿਹਨੂੰ ਤੁਸੀਂ ਕਹੋ ਜੀ ਮੈਨੂੰ ਕੀ। Today Sikhs have gone in shell, in self-preservation mode, become self-centered. They explain many so-called pro-Sikh independent activists not attending freedom rallies despite their ਧਮਾਕਾ post online, ਕਿ ਪੋਸਟਾਂ ਧਮਾਕੇ ਵਾਲੀਆਂ ਬਣ ਗਏ ਪਰ ਉੱਥੇ ਰੈਲੀਆਂ ਤੇ ਨਹੀਂ ਜਾਂਦੇ, ਔਰ ਉਹ ਇੱਕ fear or turned all anger inwards and became either self-destructive, wasting themselves in drugs and alcohol, or getting into domestic violence or caste violence, and if nothing else, we have various sampradayas fighting with each other. ਇਹ ਬਿਲਕੁਲ ਠੀਕ ਕਿ ਬਜਾਏ ਅਸੀਂ ਬਾਹਰ ਨਿਕਲ ਕੇ ਆਪਣੇ ਹੱਕਾਂ ਲਈ ਲੜੀਏ, ਅਸੀਂ ਆਪਣੇ ਸਿਰ 'ਚ ਸੁਆਹ ਪਾਉਂਦੇ ਹਾਂ ਜੀ ਸਾਡਾ ਕੀ ਬਣਨਾ ਹੈ, ਦੇਖੋ ਜੀ ਕੋਈ ਫਲਾਣਾ ਹੈ ਜੀ, ਕੋਈ ਢਿਮਕਾ ਜੀ, ਸੰਪਰਦਾਵਾਂ ਖੜੀਆਂ ਕਰ ਲੈਂਦੇ ਉਹਨਾਂ ਮੁੱਦਿਆਂ ਦੇ ਉੱਤੇ, ਕਿਉਂਕਿ ਆਪਣੇ ਆਪ ਨੂੰ ਅਸੀਂ ਐਨਗੇਜ ਵੀ ਰੱਖਣਾ ਚਾਹੁੰਦੇ ਹਾਂ ਜੇ ਅਸੀਂ ਕੁਝ ਕਰ ਰਹੇ ਹਾਂ, ਪਰ ਅਸਲ ਜਿਹੜੀ ਗੁਲਾਮੀ ਦੀ ਗੱਲ ਹੈ ਉਹਦੇ ਵੱਲ ਅਸੀਂ ਮੂੰਹ ਨਹੀਂ ਕਰਨਾ ਚਾਹੁੰਦੇ। ਵੀ ਕੈਨ ਨਾਟ ਈਵਨ ਡਿਸਐਗਰੀ ਔਰ ਹੈਵ ਡਾਇਲੋਗ ਵਿਦ ਲੂਜ਼ਿੰਗ ਟੈਂਪਰ, ਹਰਲਿੰਗ ਐਕੂਜ਼ੇਸ਼ਨਸ ਔਰ ਬਿਕਮਿੰਗ ਵਾਇਲੈਂਟ ਨਾਓ। ਅਸੀਂ ਤਾਂ ਬੈਠ ਕੇ ਕੋਈ ਆਪਸੀ ਡਾਇਲੋਗ ਵੀ ਨਹੀਂ ਕਰ ਸਕਦੇ, ਆਪਸ ਜਿਹੜਾ ਖਹਿਬੜਬਾਜ਼ੀ ਕਰਦੇ ਹਾਂ। ਇਜ਼ ਦਿਸ ਇੰਡੀਪੈਂਡੈਂਸ? Many of our people who call themselves well off spend all day online and in real life trying to clarify themselves to majority in whatever country they live in, keep clarifying themselves to media, trolls, governments. ਵੀ ਦੁਨੀਆ ਵੱਲ ਸਾਰਾ ਦਿਨ ਲਾਣਗੇ ਪਰ ਉਹ ਐਕਸਪਲੇਨ ਕਰਨ ਮੈਜੋਰਿਟੀ ਨੂੰ ਲੱਗੇ ਹੁੰਦੇ ਨੇ, ਨਹੀਂ ਨਹੀਂ ਅਸੀਂ ਬੜੇ ਪੈਟਰੀਓਟਿਕ ਇੰਡੀਅਨ ਆ, ਦੇਖੋ ਜੀ ਅਸੀਂ ਕਿੰਨੀਆਂ ਕੁਰਬਾਨੀਆਂ ਕੀਤੀਆਂ, ਤੁਸੀਂ ਸਾਨੂੰ ਕਿਉਂ ਟ੍ਰੇਟਰ ਕਹਿੰਦੇ ਹੋ, ਅਸੀਂ ਤਾਂ ਤੁਹਾਡੇ ਲਈ ਪਹਿਲਾਂ ਵੀ ਮਰੇ ਹਾਂ, ਹੁਣ ਵੀ ਮਰਨ ਨੂੰ ਤਿਆਰ। We want our own country, but we are losing our numbers and demographic advantage. In alienation, many are leaving religion altogether. We don't even accept ourselves, at least culturally, as Sikhs by birth and mock each other over ideology, caste, clan, language, region, race. We are not even spreading our religion or converting more, nor do we matter as vote banks, since we hardly consolidate and our votes are divided. ਕਿ ਅਸੀਂ ਗਿਣਤੀ ਵੀ ਸਾਡੀ ਘਟ ਰਹੀ ਹੈ, ਕੋਈ ਧਰਮ ਵਿੱਚੋਂ ਵੀ ਬਾਹਰ ਨਿਕਲ ਰਿਹਾ ਹੈ, ਅਸੀਂ ਜਿਹੜਾ ਦੂਜਿਆਂ ਨੂੰ ਇੱਕ ਦੂਜੇ ਦੇ ਉੱਤੇ ਤਨਜ਼ ਕਰਨ ਤੇ ਰਹਿੰਦੇ, ਐਕਸੈਪਟ ਵੀ ਨਹੀਂ ਕਰਦੇ ਡਿਫਰੈਂਸ ਨੂੰ। communities have consolidated, long enslaved ones also learn to consolidate. When will we? ਕਿ ਕੌਮਾਂ ਇਕੱਠੀਆਂ ਹੋ ਰਹੀਆਂ, ਜਿਵੇਂ ਦਲਿਤ ਨੇ 4000 ਸਾਲ ਤੋਂ ਸਫ਼ਰ ਕੀਤਾ, ਅੱਜ ਉਹ ਕੰਸੋਲੀਡੇਟ ਹੋ ਰਹੇ ਨੇ, ਉਹ ਪੁੱਛਦੇ ਨੇ ਭੈਣ ਜੀ ਅਮਨਜੋਤ ਵੀ ਅਸੀਂ ਕਿੱਥੇ ਹਾਂ। ਬਿਲਕੁਲ Not everyone can pick up arms, ਹਰ ਕੋਈ ਹਥਿਆਰ ਨਹੀਂ ਚੁੱਕਦਾ, but everyone must keep calm first, irrespective of their outlook, and know that we cannot always be flying others' flags and live at others' mercy. ਕਿ ਵੀ ਆਪਣਾ ਵੀ ਕਦੇ ਝੰਡਾ ਚੁੱਕਣ ਦੀ ਗੱਲ ਕਰੀਏ, ਦੂਜਿਆਂ ਦੇ ਝੰਡੇ ਲਹਿਰਾਈ ਜਾਵਾਂਗੇ, ਇਹ ਕਿੰਨੀ ਕੁ ਦੇਰ। ਜੀ Gurus didn't create us to be mere model minority. If that is what they wanted, they wouldn't take on Mughals, which was the most powerful empire of that time. Today's Sikhs would have rather accepted mansabdari under Mughals instead of defying them. ਉਹਨਾਂ ਕਿਹਾ ਗੁਰੂ ਸਾਹਿਬ ਨੇ ਇਹ ਤਾਂ ਨਹੀਂ ਸੀ ਸੋਚਿਆ ਵੀ ਇਹ ਬੜੇ ਚੰਗੀ ਮਾਈਨੋਰਿਟੀ ਬਣ ਕੇ ਰਹਿਣ, ਜੇ ਇਵੇਂ ਹੁੰਦਾ ਤੇ ਮੁਗਲਾਂ ਨੂੰ ਜਿਹੜਾ ਉਹ ਹੈਡ ਆਨ ਨਾ ਲੈਂਦੇ। ਤੇ ਜਿਹੜੇ ਅੱਜ ਜਿਸ ਜ਼ਹਿਨੀਅਤ ਦੇ ਸਿੱਖ ਆ ਗਏ ਨੇ, ਉਹ ਤਾਂ ਮੁਗਲਾਂ ਦੇ ਉਸ ਕੋਟ ਦੇ ਥੱਲੇ, ਜਿਵੇਂ ਉਹ ਰਾਜਪੂਤ ਮਾਨ ਸਿੰਘ ਵਰਗੇ ਮਨਸਬਦਾਰ ਬਣੇ ਹੋਏ ਸੀ, ਮਨਸਬਦਾਰੀ ਲੈ ਕੇ ਖੁਸ਼ ਹੋਣਾ ਸੀ ਉਹਨਾਂ ਨੇ ਮੁਗਲਾਂ ਦੀ। ਟਾਈਮ ਟੂ ਆਈਡੈਂਟੀਫਾਈ ਆਵਰ ਰੂਟਸ, get into activism, organize, study survival of other cultures, devise strategy for our own, preserve our way of life, history and language. ਕਿ ਇਹ ਉਹ ਸਮਾਂ ਹੈ ਕਿ ਆਪਣੀਆਂ ਜੜ੍ਹਾਂ ਨਾਲ ਜੁੜੀਏ, ਅਸੀਂ ਬਾਹਰ ਨਿਕਲ ਕੇ ਕੁਝ ਕਰੀਏ, ਜਥੇਬੰਦ ਹੋਈਏ, ਦੂਸਰੇ ਕਲਚਰਸ ਕਿਵੇਂ ਸਰਵਾਈਵ ਕੀਤੇ ਨੇ, ਤਹਿਜ਼ੀਬਾਂ ਉਹਨੂੰ ਪੜ੍ਹੀਏ, ਫਿਰ ਅਸੀਂ ਆਪਣੀ ਸਰਵਾਈਵਲ ਦੇ ਢੰਗ ਤਰੀਕੇ ਬਣਾਈਏ, ਆਪਣੀ ਜ਼ਿੰਦਗੀ ਨੂੰ, ਆਪਣੇ ਇਤਿਹਾਸ ਨੂੰ,
ਆਪਣੀ ਬੋਲੀ ਨੂੰ ਸੰਭਾਲੀਏ and not just be comfortable waving others' flags and marching in their parades or celebrating same days on which governments have given medals to those who oppressed and marauded our people. Army, policemen got medals on these days only. Murders like Rajiv Indra awarded Bharat Ratna to themselves on these Independence Day, Republic Day only. ਇਹ ਬਹੁਤ ਠੀਕ ਨੁਕਤਾ ਹੈ। ਜੀ ਹੁਣ ਜਿਹੜੇ ਆਜ਼ਾਦੀ ਦਿਵਸ ਕਹਿੰਦੇ ਨੇ ਜਾਂ ਗਣਤੰਤਰ ਦਿਵਸ ਕਹਿੰਦੇ ਨੇ, ਇਹ ਉਹ ਦਿਨ ਨੇ ਜਿਨ੍ਹਾਂ 'ਚ ਪ੍ਰੈਜ਼ੀਡੈਂਟ ਜਿਹੜੇ ਨੇ ਉਹ ਅਵਾਰਡ ਕਰਦੇ ਨੇ ਜਿਨ੍ਹਾਂ ਨੇ ਮਾਰੇ ਨੇ ਸਿੱਖ। ਜ਼ੈਲ ਸਿੰਘ ਨੇ ਰਾਸ਼ਟਰਪਤੀ ਭਵਨ 'ਚ ਫੰਕਸ਼ਨ ਕਰਕੇ 90 ਆਰਮੀ ਆਫੀਸਰਸ ਨੂੰ ਜਿਹੜਾ ਹੈ ਉਹ ਆਨਰ ਕੀਤਾ ਸੀ ਜਿਨ੍ਹਾਂ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ। ਦੇਖੋ। ਔਰ ਇਹ KP ਗਿੱਲ ਤੋਂ ਲੈ ਕੇ ਜਿੰਨੇ SP SSP ਜਿੰਨੇ ਮੁੰਡੇ, ਔਰ ਇਹੀ ਦਿਨ ਹੁੰਦੇ ਨੇ 15 ਅਗਸਤ 26 ਜਨਵਰੀ ਦੇ ਜਦੋਂ ਉਹਨਾਂ ਨੂੰ ਆਨਰ ਕੀਤਾ ਜਾਂਦਾ ਹੈ। ਦਿਸ ਇਜ਼ ਡੇ ਆਫ ਹਿਸਟੋਰਿਕ ਡਿਫੀਟ ਐਂਡ ਲੋਸਟ ਆਫ ਜਨਰੇਸ਼ਨਸ ਫॉर ਅਸ। ਇਹ ਜਿੰਨੇ ਵੀ ਭਾਰਤ ਦੇ ਦੁਮਛੱਲੇ ਨੇ ਇਹ ਲਾਈਨ ਉਹਨਾਂ ਨੂੰ ਯਾਦ ਰੱਖਣੀ ਹੋਏਗੀ ਕਿ ਇਹ ਜਿਹੜਾ ਦਿਨ ਹੈ 15 ਅਗਸਤ ਜਿਹੜਾ ਕੱਲ ਨੂੰ ਹੋਣਾ ਹੈ, ਇਹ ਸਾਡੀ ਇਤਿਹਾਸਕ ਹਾਰ ਹੈ ਔਰ ਅਸੀਂ ਪੀੜ੍ਹੀਆਂ ਦੀ ਗਵਾਣ ਦੀ ਜਿਹੜੀ ਕਹਾਣੀ ਇਸ ਦਿਨ ਨਾਲ ਸ਼ੁਰੂ ਹੁੰਦੀ ਹੈ। ਲਾਸ ਆਫ ਜਨਰੇਸ਼ਨਸ ਫॉर ਅਸ, ਰੀਅਲ ਫਰੀडम ਇਜ਼ ਯੈਟ ਟੂ ਬੀ ਸਿਕਿਉਰਡ। ਅਜੇ ਅਸੀਂ ਅਸਲ ਆਜ਼ਾਦੀ ਲੈਣੀ ਹੈ ਐਂਡ ਵੀ ਨੀਡ ਟੂ ਡਾਇਰੈਕਟਲੀ ਔਰ ਇਨਡਾਇਰੈਕਟਲੀ ਵਰਕ ਟੁਵਰਡਸ ਦੈਟ। ਉਸ ਦੇ ਵੱਲ ਸਾਨੂੰ ਕੰਮ ਕਰਨ ਦੀ ਲੋੜ ਹੈ। The message needs to be drilled inside every Sikh's head unless we want to be footnote in history, a model minority finally lost to assimilate in all countries। ਕਿ ਵੀ ਇਹ ਹੁਣ ਹਰ ਸਿੱਖ ਦੇ ਦਿਮਾਗ 'ਚ ਡਰਿਲ ਕਰਕੇ ਇਹ ਗੱਲ ਪੈਣੀ ਚਾਹੀਦੀ ਹੈ ਕਿ ਅਸੀਂ ਆਜ਼ਾਦ ਹੋਣਾ ਹੈ, ਅਦਰਵਾਈਜ਼ ਅਸੀਂ ਹਿਸਟਰੀ ਦੇ ਵੀ ਫੁੱਟਨੋਟ ਹੋਵਾਂਗੇ ਤੇ ਵਕਤ ਪਾ ਕੇ 2 4 5 7 ਜਨਰੇਸ਼ਨਾਂ ਤੋਂ ਬਾਅਦ ਜਿਨ੍ਹਾਂ ਮੁਲਕਾਂ 'ਚ ਹੈ ਨੇ ਉਹਨਾਂ ਦੇ ਕਲਚਰਸ ਦੇ ਵਿੱਚ ਗਾਇਬ ਹੋ ਜਾਣਗੇ। ਸੋ ਮੈਂ ਇੱਥੇ ਹੀ ਹਾਲਾਂਕਿ ਇਸ ਦੇ ਨਾਲ ਰਿਲੇਟਡ ਅਸੀਂ ਹੋਰ ਵੀ ਡਿਸਕਸ ਕਰਨਾ ਸੀ ਪਰ ਇਹ ਇੰਨੀ ਐਪਰੋਪਰੀਏਟ ਅਸੀਂ ਕੱਲ ਵੀ ਜਾਰੀ ਰੱਖਾਂਗੇ ਇਸ ਵਿਚਾਰ ਨੂੰ। ਸੋ ਇਹ ਮੈਂ ਸਮਝਦਾ ਵੀ ਰੀਅਲ ਮੈਸੇਜ ਇਹ ਹੈ ਔਰ ਜਿੱਥੇ ਅਸੀਂ ਪਾਕਿਸਤਾਨੀ ਭਰਾਵਾਂ ਭੈਣਾਂ ਨੂੰ ਮੁਬਾਰਕਬਾਦ ਦਿੰਦੇ ਹਾਂ ਉਹਨਾਂ ਦੀ ਯੌਮ ਆਜ਼ਾਦੀ ਦਾ, ਉੱਥੇ ਇਹ ਸਾਡੇ ਲਈ 72 ਸਾਲ ਬਾਅਦ ਇਹ ਦੇਖਣ ਦੀ ਲੋੜ ਹੈ ਕਿ ਅੱਜ ਅਸੀਂ ਕਿੱਥੇ ਖੜੇ ਤੇ ਅਲਟੀਮੇਟਲੀ ਸਾਡੀ ਜਿਹੜੀ ਆਜ਼ਾਦੀ ਹੈ ਖਾਲਿਸਤਾਨ ਦੀ ਕਾਇਮੀ ਦਰਿਆਏ ਜਮਨਾ ਤੋਂ ਵਾਘਾ ਤੱਕ, ਉਹੀ ਸਾਡੇ ਪ੍ਰਾਈਡ ਨੂੰ, ਸਾਡੇ ਇਤਿਹਾਸ ਨੂੰ, ਸਾਡੀਆਂ ਫਿਊਚਰ ਦੀਆਂ ਜਨਰੇਸ਼ਨਸ ਨੂੰ ਸਿਕਿਉਰ ਕਰ ਸਕਦੇ। ਜੀ ਡਾਕਟਰ ਸਾਹਿਬ ਬਿਲਕੁਲ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਸਿੱਖਾਂ ਕਸ਼ਮੀਰੀਆਂ ਦੇ ਭਾਰਤੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ PayPal ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0137 ਐਵਨਿਊ ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। Thank you so much viewers। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।